ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सच्चो सच विच बहुत शुक्रिया जी। डॉक्टर साहब 24 मार्च 2020 11 चेत नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤਾਂ ਇਹ ਕਹਾਂਗੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਬਾਰ। ਸੋ ਮੈਂ ਤੁਹਾਡੇ ਸਾਰਿਆਂ ਦਾ ਹਾਲ ਚਾਲ ਪੁੱਛਾਂਗੀ ਕਿ ਤੁਸੀਂ ਕਿੱਦਾਂ ਹੋ, ਸਾਰੇ ਜਣੇ ਠੀਕ ਠਾਕ ਹੋ, ਕਿਉਂਕਿ ਕਰੋਨਾ ਵਾਇਰਸ ਦਾ ਤੁਹਾਨੂੰ ਪਤਾ ਹੈ ਬਹੁਤ ਹੀ ਇਸ ਨੇ ਸਾਰਿਆਂ ਨੂੰ ਡਰਾਇਆ ਹੋਇਆ ਹੈ, ਸਹਿਮੇ ਹੋਏ ਨੇ ਸਾਰੇ ਆਪਾਂ, ਔਰ ਇਸ ਨੇ ਸਾਰੀ ਜ਼ਿੰਦਗੀ ਨੂੰ ਉਥਲ ਪੁਥਲ ਕਰਕੇ ਰੱਖ ਦਿੱਤਾ। ਸੋ ਅਸੀਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਜਿੱਥੇ ਜਿੱਥੇ ਵੀ ਤੁਸੀਂ ਹੈ ਉੱਥੇ ਤੁਸੀਂ ਤੰਦਰੁਸਤ ਰਹੋ। ਜਿਨ੍ਹਾਂ ਨੂੰ ਇਹ ਵਾਇਰਸ ਹੋਇਆ, ਵਾਹਿਗੁਰੂ ਇਹ ਵਾਇਰਸ ਉਹਨਾਂ ਤੋਂ ਖਤਮ ਕਰੇ ਤੇ ਸਾਰੇ ਤੁਸੀਂ ਰਾਜੀ ਖੁਸ਼ੀ ਆਪਣੀ ਜ਼ਿੰਦਗੀ ਵਿੱਚ ਫਿਰ ਉਸੇ ਤਰ੍ਹਾਂ ਹੀ ਹੱਸੋ ਖੇਡੋ ਐਂਡ ਜਿਉਂਦੇ ਰਹੋ, ਵਸਦੇ ਰਹੋ, TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਦੁਨੀਆ ਭਰ ਵਿੱਚ ਇੱਕ ਪਾਸੇ ਜਿੱਥੇ ਸਾਇੰਸਦਾਨਾਂ, ਡਾਕਟਰਾਂ ਅਤੇ ਹੋਰ ਮਾਹਿਰਾਂ ਵੱਲੋਂ ਕਰੋਨਾ ਵਾਇਰਸ ਦੇ ਖਿਲਾਫ ਜ਼ੋਰਦਾਰ ਲੜਾਈ ਲੜੀ ਜਾ ਰਹੀ ਹੈ, ਉੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਣ ਅਤੇ ਧਰਮ ਦੇ ਨਾਂ ਥੱਲੇ ਗੁੰਮਰਾਹ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਰਹੀ ਹੈ। ਭਾਰਤ ਵਿੱਚ ਜਿੱਥੇ ਹਿੰਦੂ ਤਵੀਆਂ ਨੇ ਥਾਲੀਆਂ ਖੜਕਾ ਕੇ ਕਰੋਨਾ ਦੇ ਭੂਤ ਨੂੰ ਭਜਾਉਣ ਦਾ ਦਾਅਵਾ ਕੀਤਾ, ਉੱਥੇ ਹੁਣ ਇਜ਼ਰਾਈਲ ਦੇ ਸਿਹਤ ਮੰਤਰੀ ਨੇ ਵੀ ਆਪਣੇ ਜਾਹਲਪੁਣੇ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਬਹੁਤ ਜਲਦੀ ਯਹੂਦੀਆਂ ਦਾ ਮਸੀਹਾ ਆਉਣ ਵਾਲਾ ਹੈ ਜਿਹੜਾ ਸਾਨੂੰ ਸਭ ਮੁਸ਼ਕਲਾਂ ਵਿੱਚੋਂ ਕੱਢੇਗਾ। ਸੋ ਇਹ ਕਿੰਨੀ ਕੁ ਸੱਚਾਈ ਹੈ ਇਸ ਵਿੱਚ, ਸੋ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਸੋਸ਼ਲ ਮੀਡੀਆ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਇਸ ਰਾਹੀਂ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਜਾ ਰਿਹਾ ਹੈ। ਇਹ ਵੀ ਖਬਰਾਂ ਨੇ ਕਿ ਕਰੋਨਾ ਵਾਇਰਸ ਦੇ ਬਹਾਨੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਐਂਡ ਥਰਡ ਇਸ਼ੂ ਦੇ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਗੱਲਬਾਤ ਕਰਦੇ ਹਾਂ ਕਸ਼ਮੀਰ ਮੁੱਦੇ ਤੇ। ਉਸ ਤੇ ਹੁਣ ਦੋਹਰਾ ਕਰਫਿਊ ਜਿਸ ਨੂੰ ਕਿਹਾ ਜਾਂਦਾ ਕਿ ਡਬਲ ਕਰਫਿਊ ਲਗਾ ਦਿੱਤਾ ਗਿਆ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਖਬਰਾਂ ਆ ਰਹੀਆਂ ਨੇ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਜੋ ਕਸ਼ਮੀਰੀ ਵਿਦਿਆਰਥੀ ਨੇ ਬੰਗਲਾਦੇਸ਼ ਦੀ ਸਰਹੱਦ 'ਚ ਫਸੇ ਹੋਏ ਨੇ ਅਤੇ ਕਸ਼ਮੀਰ ਵਿੱਚ ਬਾਹਰੋਂ ਆਏ ਸਟੂਡੈਂਟਸ ਨੂੰ ਹਰਾਸ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਵੇਗੀ ਐਂਡ ਤੁਹਾਡੀਆਂ ਲਿਖਤਾਂ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ ਹੋਣਗੀਆਂ। ਸੋ ਅਸੀਂ ਚਾਹਾਂਗੇ ਤੁਸੀਂ ਪ੍ਰੋਗਰਾਮ ਦੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 9/11 ਹੋ ਕੇ ਹਟਿਆ ਤੇ ਅਸੀਂ ਆਪਣੀਆਂ ਲਿਖਤਾਂ ਵਿੱਚ ਵੀ ਔਰ ਆਪਣੀਆਂ ਤਕਰੀਰਾਂ ਦੇ ਵਿੱਚ ਵੀ, ਉਦੋਂ ਅਜੇ TV 84 ਸ਼ੁਰੂ ਨਹੀਂ ਸੀ ਹੋਇਆ, ਇਮੀਡੀਏਟ 2012 'ਚ ਸ਼ੁਰੂ ਹੋਇਆ ਜੀ, ਅਸੀਂ ਇਹ ਕਹਿਣਾ ਸ਼ੁਰੂ ਕੀਤਾ ਸੀ ਕਿ ਹੁਣ ਜਦੋਂ ਹਿਸਟਰੀ ਲਿਖੀ ਜਾਏਗੀ ਕਿ 9/11 ਤੋਂ ਪਹਿਲਾਂ ਜਦੋਂ ਇਤਿਹਾਸ ਲਿਖਿਆ ਜਾਂਦਾ ਸੀ ਤੇ ਜੀਸਸ ਦੇ ਜਨਮ ਤੋਂ ਪਹਿਲਾਂ ਦਾ ਸਮਾਂ ਜਿਹਨੂੰ BC ਕਿਹਾ ਜਾਂਦਾ ਸੀ, ਬਿਫੋਰ ਕ੍ਰਾਈਸਟ ਜੀ, ਤੇ ਉਸ ਦੇ ਜਨਮ ਤੋਂ ਬਾਅਦ ਦਾ ਜਿਹੜਾ ਇਤਿਹਾਸ ਲਗਭਗ ਉਦੋਂ 2001 ਦੇ ਵਿੱਚ ਅਸੀਂ ਦੇਖਦੇ ਹਾਂ ਕਿ 2000 ਸਾਲ ਦਾ ਹੀ ਸੀ, 2 ਮਿਲੇਨੀਅਮ ਤੋਂ ਜ਼ਿਆਦਾ। ਬਿਲਕੁਲ ਉਹਨੂੰ AD ਦੇ ਥੱਲੇ ਕਿਹਾ ਜਾਂਦਾ ਹੈ, ਐਨੋ ਡੈਨੀ ਇਨ ਦਾ ਈਅਰ ਆਫ ਆਵਰ ਲਾਰਡ,
ਕਿਤੇ ਉਹਨੂੰ 2001 ਤੋਂ ਬਾਅਦ 9/11 ਤੋਂ ਬਾਅਦ ਇਹ ਹੋਏਗਾ ਪ੍ਰੀ 9/11 ਐਂਡ ਪੋਸਟ 9/11 ਕਿ ਇਹ ਹਿਸਟਰੀ ਦੀਆਂ ਡੇਟਾਂ ਬਣ ਜਾਣਗੀਆਂ। ਜੀ ਪਰ ਉਦੋਂ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਲਗਭਗ 19 ਸਾਲ ਦੇ ਵਿੱਚ ਇੰਨੀ ਵੱਡੀ ਇੱਕ ਆਫਤ ਕੁੱਲ ਇਸ ਇਨਸਾਨੀਅਤ ਦੇ ਉੱਤੇ 7.5 ਬਿਲੀਅਨ ਲੋਕਾਂ ਦੇ ਉੱਤੇ ਆਏਗੀ ਕਿ ਆਉਣ ਵਾਲੇ ਸਮੇਂ ਦੀ ਹਿਸਟਰੀ ਜਿਹੜੀ ਹੈ ਪ੍ਰੀ ਕਰੋਨਾ ਤੇ ਪੋਸਟ ਕਰੋਨਾ ਪੀਰੀਅਡ 'ਚ ਲਿਖਿਆ ਜਾਏਗੀ ਕਿ ਕਰੋਨਾ ਤੋਂ ਪਹਿਲਾਂ ਦੁਨੀਆ ਕਿਹੋ ਜਿਹੀ ਸੀ, ਉਸ ਦੀ ਆਰਥਿਕਤਾ ਕੀ ਸੀ, ਉਸ ਦਾ ਸਮਾਜਿਕ ਢਾਂਚਾ ਕੀ ਸੀ, ਉਸ ਦੀ ਪਰਸਨਲ ਫਰੀडम्स ਕੀ ਸੀ। ਕਿਉਂਕਿ ਜਿਹੜੀ ਇੱਕ ਲਿਖਤ ਅੱਜ ਕਿਸੇ ਬੜੇ ਅਹਿਮ ਸ਼ਖਸ ਨੇ ਲਿਖੀ, ਉਹਨੇ ਕਿਹਾ ਜੀ ਚਲੋ ਇਹ ਜੰਗ ਵੀ ਚੱਲ ਰਹੀ ਹੈ, ਮੈਡੀਕਲ ਵਰਲਡ ਵੀ ਲੜ ਰਿਹਾ ਹੈ ਕਰੋਨਾ ਦੇ ਖਿਲਾਫ, ਪੋਲੀਟੀਕਲ ਵੀ ਹੋ ਰਿਹਾ ਹੈ, ਲੇਕਿਨ ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇੱਕ ਝਟਕਾ ਮਨੁੱਖਾਂ ਨੂੰ ਮਹਿਸੂਸ ਹੋਏਗਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ, ਉਹਨਾਂ ਦੀਆਂ ਆਜ਼ਾਦੀਆਂ ਦੇ ਉੱਤੇ ਕਿਵੇਂ ਸਟੇਟ ਦਾ ਕੰਟਰੋਲ ਹੈ ਔਰ ਕਿਵੇਂ, ਕਿਉਂਕਿ ਹੁਣ ਸਟੇਟ ਲੜ ਰਹੀ ਹੈ। 9/11 ਤੋਂ ਬਾਅਦ ਵੀ ਪਹਿਲੀ ਲੜਾਈ ਜਿਹੜੀ ਅਮਰੀਕਾ ਦੇ ਜਿਹੜੇ ਲੋਕ ਪ੍ਰਾਈਵੇਸੀ ਦੇ ਨਾਂ ਥੱਲੇ ਜਿਹੜੇ ਨੇ ਇੰਡੀਵਿਜੂਅਲਿਜ਼ਮ ਦੇ ਕਾਨੂੰਨਾਂ ਨੂੰ ਬੜਾ ਪ੍ਰੋਟੈਕਟ ਕਰਦੇ ਸੀ, ਉਹਨਾਂ ਨੇ ਦੇਖਿਆ ਕਿ ਤੁਹਾਡਾ ਤਾਂ ਕੁਝ ਵੀ ਪ੍ਰਾਈਵੇਟ ਨਹੀਂ ਰਿਹਾ, ਤੁਹਾਡੇ ਪਰਸਨਲ ਸਿਕਿਉਰਿਟੀ, ਸੋਸ਼ਲ ਸਿਕਿਉਰਿਟੀ ਕਾਰਡ ਦਾ ਤੋਂ ਪਹਿਲਾਂ ਹੀ ਇੱਥੇ ਸੀ ਕਿ ਵੀ ਇਹ ਜਿਵੇਂ ਡੰਗਰਾਂ ਦੇ ਉੱਤੇ ਠੱਪਾ ਲਾਇਆ ਜਾਂਦਾ ਵੀ ਇਹਨਾਂ ਨੂੰ ਬੁਚਰਿੰਗ ਲਈ ਲਿਜਾਣਾ ਹੈ, ਇਵੇਂ ਤੁਸੀਂ ਹਰ ਇੱਕ ਨੂੰ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਦਿੱਤਾ, ਉਹਦੇ ਹੀ ਲੋਕ ਖਿਲਾਫ ਸੀ ਜਿਹੜੇ ਇੱਥੇ ਪ੍ਰਾਈਵੇਸੀ ਜਾਂ ਇੰਡੀਵਿਜੂਅਲ ਰਾਈਟਸ ਦੀ ਗੱਲ ਕਰਦੇ ਸੀ। ਲੇਕਿਨ ਇਹਦੇ ਨਾਲ ਤਾਂ ਇਹ ਹੋਇਆ ਵੀ ਇਹ ਜੋ ਕਾਨੂੰਨ ਅਮਰੀਕਾ 'ਚ ਬਣੇ ਵੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਵੀ ਉਹਨਾਂ ਦੇ ਕੋਲ ਹੈ, ਤੁਹਾਡੇ ਫੋਨ ਵੀ ਉਹ ਸੁਣ ਰਹੇ ਨੇ ਔਰ ਬਿਨਾਂ ਕੋਰਟ ਦੀ ਪਰਮਿਸ਼ਨ ਲਿਆ ਜਿੱਥੇ ਮਰਜ਼ੀ, ਤੁਹਾਡਾ ਕੁਝ ਵੀ ਪ੍ਰਾਈਵੇਟ ਨਹੀਂ ਰਿਹਾ। ਪਰ ਇਹੀ ਕਾਰਨ ਸੀ ਕਿ ਬਹੁਤ ਘੱਟ ਲੋਕਾਂ ਨੂੰ ਯਾਦ ਹੁੰਦਾ, ਬਹੁਤ ਵਾਰੀ ਦਹਿਸ਼ਤਗਰਦੀ ਇਸਲਾਮ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬਹੁਤ ਵੱਡਾ ਜਿਹੜਾ ਬੰਬ ਧਮਾਕਾ ਜਿਹਦੇ 'ਚ ਸੈਂਕੜੇ FBI ਦੇ ਲੋਕ ਮਾਰੇ ਗਏ ਸੀ, ਉਹ ਓਕਲਹੋਮਾ ਦੇ ਵਿੱਚ ਸੀ ਔਰ ਉਹਨਾਂ ਰਾਈਟ ਵਿੰਗ ਗਰੁੱਪਾਂ ਨੇ ਕੀਤਾ ਸੀ ਜਿਹੜੇ ਇੰਡੀਵਿਜੂਅਲ ਫਰੀडम 'ਚ ਕਿਸੇ ਕਿਸਮ ਦੀ ਮੁਦਾਖਲਤ ਨਹੀਂ ਚਾਹੁੰਦੇ। ਪਰ ਹੁਣ ਜਦੋਂ ਅਸੀਂ ਇਹ ਕਰੋਨਾ ਵਾਲੀ ਜੰਗ ਦੇਖ ਰਹੇ ਹਾਂ, ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਜਿਹਨੇ ਪਹਿਲਾਂ ਜਨਤਾ ਕਰਫਿਊ ਦੇ ਨਾਂ ਥੱਲੇ, ਔਰ ਉਦੋਂ ਹੀ ਇਹ ਲੱਗ ਰਿਹਾ ਸੀ ਵੀ ਇਹ ਲੋਕਾਂ ਨੂੰ ਸਿਰਫ ਇਸ ਗੱਲ ਦੇ ਲਈ ਮੈਂਟਲ ਐਕਸੈਪਟੈਂਸ ਦੇਣ ਦੀ ਲੋੜ ਹੈ ਕਿ ਵੀ ਜਿਹੜਾ ਤੁਹਾਡੇ ਤੇ ਕਰਫਿਊ ਲੱਗ ਸਕਦਾ ਹੈ। ਹੁਣ ਅੱਜ ਜਿਹੜਾ 1 ਬਿਲੀਅਨ ਲਗਭਗ 400 ਮਿਲੀਅਨ ਲੋਕ ਜਿਹੜੇ ਨੇ ਉਹ ਅਗਲੇ 3 ਹਫ਼ਤਿਆਂ ਦੇ ਲਈ ਜਿਹੜੇ ਨੇ ਉਹ ਫੁੱਲ ਲਾਕਡਾਊਨ, ਕਰਫਿਊ ਔਰ ਸਟੇਟ ਆਫ ਐਮਰਜੈਂਸੀ ਵਾਂਗ ਉਹਨਾਂ ਦੇ ਕੋਲ ਕੋਈ ਹੱਕ ਨਹੀਂ, ਬਾਹਰ ਵੀ ਨਹੀਂ ਉਹ ਨਿਕਲ ਸਕਦਾ। ਇਸ ਪੀਰੀਅਡ 'ਚ ਕੀ ਹੁੰਦਾ ਔਰ ਇਹ ਵਰਤਾਰਾ ਅਸੀਂ ਦੇਖ ਰਹੇ ਹਾਂ ਕਿ ਯੂਰਪ ਦੇ ਵਿੱਚ ਕਿਵੇਂ ਚਾਈਨਾ ਤਾਂ ਕਮਿਊਨਿਸਟ ਕੰਟਰੀ ਦੇ ਨਾਤੇ ਪਹਿਲਾਂ ਹੀ ਲੋਕਾਂ ਦੀਆਂ ਫਰੀडम्स ਨਹੀਂ ਸੀ। ਸੋ ਜਿਹੜੇ ਲੋਕ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਨੇ ਉਹ ਦੇਖ ਰਹੇ ਨੇ ਕਿ ਜਿਵੇਂ ਸਟੇਟ ਨੇ, ਹਰ ਮੁਲਕ ਨੇ ਆਪਣੀਆਂ ਐਮਰਜੈਂਸੀ ਪਾਵਰਸ ਵਰਤੀਆਂ ਨੇ ਤਾਂ ਹੀ, ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਇਸ ਵੇਲੇ ਇੱਕ ਨੈਸੈਸਿਟੀ ਹੈ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਆਉਣ ਵਾਲਾ ਸੰਸਾਰ ਹੋਏਗਾ ਉਹਦੇ 'ਚ ਜਿਹੜੀ ਸਟੇਟ ਹੈ ਇਹ ਹੋਰ ਵੀ ਮਾਈਟੀ ਢੰਗ ਦੇ ਨਾਲ ਲੋਕਾਂ ਦੀਆਂ ਆਜ਼ਾਦੀਆਂ ਦੇ ਉੱਤੇ ਕ੍ਰੈਕ ਡਾਊਨ ਕਰੇਗੀ ਔਰ ਕਰ ਸਕਦੀ। ਔਰ ਇਹ ਸਾਰੇ ਜਿਹੜੇ ਰੁਝਾਨ ਨੇ, ਕਿਉਂਕਿ ਬਹੁਤ ਸਾਰੇ ਫੈਕਟਰ, ਔਰ ਬੈਂਕਿੰਗ ਇੰਡਸਟਰੀ ਦਾ ਕੀ ਹੋਏਗਾ, ਜੌਬ ਮਾਰਕੀਟ ਕਿੱਥੇ ਜਾਏਗੀ, ਇਕਨੋਮੀ ਕਿੱਥੇ ਜਾਏਗੀ। ਇਸ ਤੋਂ ਪਹਿਲਾਂ ਆਇਲ ਪ੍ਰਾਈਸਿਸ, ਸਾਊਦੀ ਅਰੇਬੀਆ ਔਰ ਰਸ਼ੀਆ, ਉਹਨਾਂ ਨੇ ਤਾਂ ਇੱਕ ਫਰੈਂਡਲੀ ਮੈਚ ਜਿਹਾ ਸ਼ੁਰੂ ਕੀਤਾ ਸੀ। ਈਰਾਨ ਕਿਸ ਹਾਲਤ ਦੇ ਨਾਲ ਉਹ ਜੂਝ ਰਿਹਾ ਔਰ ਹਾਲਾਤ ਈਵਨ ਇੱਥੋਂ ਤੱਕ ਨੇ, ਹਾਲਾਂਕਿ ਖਬਰ ਕੋਈ ਬਹੁਤ ਬਾਹਰ ਤਾਂ ਨਹੀਂ ਹੈ ਕਿ UK ਦੇ ਵਿੱਚ ਗਵਰਨਮੈਂਟ ਇਸ ਕਿਸਮ ਦੀ ਨੀਤੀ ਬਣਾ ਰਹੀ ਸੀ, ਫਾਈਨਲ ਜਿਹੜੀਆਂ ਸ਼ਾਇਦ 1-2 ਦਿਨਾਂ 'ਚ ਉਹਨਾਂ ਨੇ ਲਾਗੂ ਕੀਤੀ ਹੈ ਜਾਂ ਕਰਨੀ ਹੈ, ਕਿ ਕਿਉਂਕਿ ਡੈਥਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਔਰ ਇੰਨੇ ਜ਼ਿਆਦਾ ਨੰਬਰ 'ਚ ਹੋ ਰਹੀਆਂ ਕਿ ਉਹ ਹਰ ਇੱਕ ਦੇ ਲਈ ਕ੍ਰੀਮੇਸ਼ਨ ਨੂੰ ਜ਼ਰੂਰੀ ਕਰ ਰਹੇ ਸੀ ਕਿ ਕ੍ਰੀਮੇਟ ਕਰਨਾ, ਉਹਨੂੰ ਸਾੜਿਆ ਜਾਏ ਡੈਡ ਬਾਡੀ ਨੂੰ। ਔਰ ਇਹਦੇ ਲਈ ਅਲਟੀਮੇਟਲੀ ਜਿਹੜੀਆਂ ਮੁਸਲਮਾਨ ਜਥੇਬੰਦੀਆਂ ਔਰ ਯਹੂਦੀ ਜਥੇਬੰਦੀਆਂ ਉਹ ਟੁਗੈਦਰ ਆਈਆਂ, ਕਿਉਂਕਿ ਜਿਹੜਾ ਇੰਗਲੈਂਡ 'ਚ ਚਰਚ ਆਫ ਇੰਗਲੈਂਡ ਹੈ ਉਹਦੇ ਤੇ ਕੋਈ ਬਹੁਤਾ ਪਰਵਾਹ ਨਹੀਂ ਕਰਦੇ, ਕਿਉਂਕਿ ਉਹ ਤਾਂ ਇੰਗਲੈਂਡ ਦੇ ਉਸ ਵੇਲੇ ਦੇ ਬਾਦਸ਼ਾਹ ਨੇ ਦੁਬਾਰਾ ਵਿਆਹ ਕਰਾਉਣ ਦੇ ਨਾਂ ਥੱਲੇ ਉਹ ਚਰਚ ਬਣਾਇਆ ਸੀ। ਉਹ ਇਹਦੇ ਨਾਲ ਕੋਈ ਬਹੁਤਾ ਇਸ ਮੁੱਦੇ ਦੇ ਉੱਤੇ ਅੜਨ ਵਾਲੇ ਨਹੀਂ ਸੀ। ਲੇਕਿਨ ਇਹ ਗੱਲ ਸਾਹਮਣੇ ਆਈ ਔਰ ਜਿਵੇਂ ਅੱਜ ਹੀ ਪ੍ਰੋਮੀਨੈਂਟ ਸ਼ਖਸੀਅਤ ਜਿਨ੍ਹਾਂ ਨੇ ਮੈਨੂੰ ਇੰਗਲੈਂਡ ਤੋਂ ਦੱਸਿਆ ਕਿ ਫਾਈਨਲ ਸਟੇਜ ਤੇ ਕੁਝ MPs ਦੇ ਨਾਲ
ਰਾਫਤਾ ਹੋਇਆ ਕਿ ਭਾਈ ਜੇ ਕੋਈ ਐਸੀ ਸਿਚੁਏਸ਼ਨ ਆਂਦੀ ਹੈ ਤੇ ਫਿਰ ਇਹ ਜਿਹੜੀ ਕ੍ਰਿਮੇਸ਼ਨ ਹੈ ਮਜ਼ਹਬੀ ਤੌਰ ਤੇ ਕਬੂਲ ਮੁਸਲਮਾਨ ਨਹੀਂ ਕਰਨਗੇ। ਔਰ ਹੋਏਗਾ ਇਹ ਕਿ ਅਲਟੀਮੇਟਲੀ ਤੁਸੀਂ ਲਾਕਡਾਊਨ ਕਰ ਰਹੇ ਹੋ ਜਾਂ ਪਾਬੰਦੀਆਂ ਲਾ ਰਹੇ ਹੋ, ਫਿਰ ਬਾਹਰ ਨਿਕਲ ਆਣਗੇ ਕਿ ਵੀ ਤੁਸੀਂ ਆਲਟਰਨੇਟ ਰੱਖੋ ਜਿਹਦੇ ਥੱਲੇ ਜੇ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਆਪਣੇ ਮੁਲਕਾਂ 'ਚ ਆਏ ਨੇ ਉੱਥੇ ਉਹਨਾਂ ਦੀਆਂ ਡੈੱਡ ਬਾਡੀਜ਼ ਭੇਜਣ ਦਾ ਪ੍ਰਬੰਧ ਹੋਏ, ਜਾਂ ਇੱਕ ਚੰਗੇ ਇੱਜ਼ਤਦਾਰ ਤਰੀਕੇ ਨਾਲ ਜੇ ਮਾਸ ਗ੍ਰੇਵਸ ਦਾ ਵੀ ਹੁੰਦਾ। ਲੇਕਿਨ ਅਜੇ ਤੱਕ ਉਹ ਨੌਬਤ ਨਹੀਂ ਆਈ ਔਰ ਉਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਕੇ ਜਿਹੜਾ ਉਹ ਰਸਤਾ ਰਹਿਣ ਦਿੱਤਾ ਜਿਸ ਕਿਸਮ ਦਾ ਪਹਿਲਾਂ। ਸੋ ਹਾਲਾਤ ਇਸ ਪਾਸੇ ਵੱਲ ਜਾ ਰਹੇ ਨੇ ਔਰ ਇਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਆਪਣੇ ਪਿਆਰੇ ਗੁਰਸਿੱਖ ਵੀਰ ਸਰਦਾਰ ਮਹਿੰਦਰ ਸਿੰਘ ਜਿਹੜੇ ਗੁਰਦੁਆਰਾ 222 ਇੱਥੇ ਫਲਸ਼ਿੰਗ ਸਿੱਖ ਸੈਂਟਰ ਨਾਲ ਸੰਬੰਧਿਤ ਰਹੇ ਔਰ ਉਹਨਾਂ ਦੇ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਲੰਬਾ ਵਕਤ, ਬੜੇ ਹੀ ਪੋਲਾਈਟ ਹੰਬਲ ਔਰ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮੇਰੇ ਵੀ ਪਰਸਨਲੀ ਜਾਣੂ ਸੀ। ਜੇ ਬੇਸ਼ੱਕ ਇਸ ਵੇਲੇ ਜਦੋਂ ਅਸੀਂ ਮੌਤਾਂ ਦੀ ਗਿਣਤੀ ਦੇਖ ਰਹੇ ਹਾਂ ਉਹ ਲਗਾਤਾਰ ਵੱਧ ਰਹੀ ਹੈ, ਇਨਫੈਕਸ਼ਨ ਦੀ ਕਿੰਨੇ ਲੋਕ ਪ੍ਰਭਾਵਿਤ ਨੇ ਔਰ ਲੇਟੈਸਟ ਮੈਂ ਦੇਖ ਰਿਹਾ ਸੀ ਕਿ ਨਿਊਯਾਰਕ 'ਚ ਇਸ ਵੇਲੇ ਇਕੱਲੇ ਨਿਊਯਾਰਕ ਦੇ ਵਿੱਚ 25,000 ਪਲੱਸ ਕੇਸ ਜਿਹੜੇ ਨੇ ਉਹ ਡਿਟੈਕਟ ਹੋਏ ਨੇ ਔਰ ਗਵਰਨਰ ਕੁਮੋ ਨੇ ਕਿਹਾ ਕਿ ਦਿਸ ਇਜ਼ ਲਾਈਕ ਬੁਲੇਟ ਟ੍ਰੇਨ, ਕਿ ਜਿਵੇਂ ਬੁਲੇਟ ਟ੍ਰੇਨ ਤੇਜ਼ੀ ਨਾਲ ਵੱਧਦੀ ਹੈ ਆਉਣ ਵਾਲੇ ਦਿਨਾਂ 'ਚ ਡਬਲ ਟ੍ਰਿਪਲ ਹੋਣਗੇ। ਔਰ ਅਮਰੀਕਾ ਹੁਣ ਆਲਮੋਸਟ ਉਹਨਾਂ ਮੁਲਕਾਂ 'ਚ ਹੀ ਸ਼ਾਮਲ ਹੋ ਗਿਆ ਪਹਿਲੇ 3 4 5 ਦੇ ਵਿੱਚ ਜਿੱਥੇ ਡੈਥਸ ਔਰ ਨੰਬਰ ਬੜੀ ਤੇਜ਼ੀ ਨਾਲ ਵੱਧ ਰਿਹਾ। ਸੋ ਸਰਦਾਰ ਮਹਿੰਦਰ ਸਿੰਘ ਵੀ ਪਿਛਲੇ ਦਿਨੀ 3 4 ਦਿਨ ਦੇ ਵਿੱਚ ਹੀ ਨਿਊਯਾਰਕ 'ਚ ਰਹਿਣ ਵਾਲੇ ਇਸ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਸੋ ਅਸੀਂ ਬੇਸ਼ੱਕ ਕਿਸੇ ਦਾ ਵੀ ਜਾਨ ਦਾ ਨੁਕਸਾਨ ਉਹ ਭਾਵੇਂ ਕਿਤੇ ਵੀ ਹੋ ਰਿਹਾ ਸਾਨੂੰ ਉਨੀ ਤਕਲੀਫ ਦਿੰਦਾ ਹੈ, ਪਰ ਜਦੋਂ ਤੁਸੀਂ ਕਿਸੇ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਹੋ ਭਲੇ ਇਨਸਾਨ ਔਰ ਇਸ ਵੇਲੇ ਜਦੋਂ ਕਿ ਉਸੇ ਹੀ ਗੁਰਦੁਆਰਾ ਸਾਹਿਬ ਦੇ ਨਾਲ ਜਿੱਥੇ ਕਿ ਇਸ ਵੇਲੇ 30,000 ਤੋਂ ਜ਼ਿਆਦਾ ਜਿਹੜੇ ਨੇ ਲੋਕ ਨਿਊਯਾਰਕ ਦੇ ਉਹਨਾਂ ਲਈ ਰੋਜ਼ਾਨਾ ਲੰਗਰ ਤਿਆਰ ਹੋ ਰਿਹਾ, ਇਸ ਗੁਰਦੁਆਰੇ ਨਾਲ ਇਹ ਬਵਾਸਤਾ ਸਨ ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਇਹ ਇੱਕ ਸ਼ੌਕਿੰਗ ਘਟਨਾ ਵੀ ਹੈ ਕਿਉਂਕਿ ਜਦੋਂ ਕੋਈ ਤੁਹਾਡੇ ਇਮੀਡੀਏਟ ਕਮਿਊਨਿਟੀ 'ਚ ਵਾਪਰਦਾ ਹੈ ਤੇ ਉਹ ਸਾਹਮਣੇ ਆਉਂਦਾ ਹੈ। ਬਹੁਤ ਸਾਰੇ ਵੀਰਾਂ ਦੀਆਂ ਕਾਲਾਂ ਵੀ ਆਈਆਂ ਨੇ ਇਸ ਪ੍ਰਥਾਏ ਔਰ ਅਸੀਂ ਸਭ ਨੂੰ ਕਲੈਕਟਿਵਲੀ ਇਹੀ ਕਹਿੰਦੇ ਹਾਂ ਕਿ ਭਾਈ ਜੋ ਵਾਪਰ ਰਿਹਾ 4 ਚਫੇਰੇ ਇਸ ਵੇਲੇ ਇੱਕ ਮੌਤ ਦਾ ਨਾਚ ਹੋ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇੱਕ ਖੌਫ ਹੈ, ਡਰ ਹੈ, ਲੇਕਿਨ ਫਿਰ ਵੀ ਸਾਡੇ ਸਿੱਖ ਹੋਣ ਦੇ ਨਾਤੇ ਸਾਨੂੰ ਗੁਰੂ ਨੇ ਟੂ ਲੀਡ ਫਰਮ ਦਾ ਫਰੰਟ ਸਿਖਾਇਆ ਹੋਇਆ। ਅਸੀਂ ਟ੍ਰੈਂਚਸ ਦੇ ਵਿੱਚ ਤਾਂ ਨਹੀਂ ਲੁਕ ਸਕਦੇ ਵੜ ਸਕਦੇ। ਸੋ ਅਸੀਂ ਉਹਨਾਂ ਸਾਰੇ ਬਹਾਦਰਾਂ ਨੂੰ ਔਰ ਮੈਂ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਵੀ ਮੈਡੀਕਲ ਕਮਿਊਨਿਟੀ ਖਾਸ ਤੌਰ ਤੇ ਡਾਕਟਰਸ ਔਰ ਨਰਸਿਸ ਮੈਡੀਕਲ ਸਟਾਫ ਉਹਨਾਂ ਸਾਰਿਆਂ ਨੂੰ ਬਾਰ-ਬਾਰ ਸਲੂਟ ਕਰਦੇ ਕਿ ਕਿਵੇਂ ਔਰ ਉਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ ਔਰ ਭਾਰਤ ਵਰਗਾ ਮੁਲਕ ਜਿਹੜਾ ਹਥਿਆਰਾਂ ਦੇ ਉੱਤੇ ਜਿਹੜਾ ਉਹ ਬਿਲੀਅਨਸ ਆਫ ਡਾਲਰ ਸਪੈਂਡ ਕਰਦਾ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਡਾ ਹਥਿਆਰਾਂ ਦਾ ਬਾਇਰ ਅਮਰੀਕਾ ਤੋਂ ਇਜ਼ਰਾਈਲ ਤੋਂ ਦੂਸਰੇ ਬਣਿਆ ਹੋਇਆ ਹੈ। ਉਹਨਾਂ ਦੇ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ ਭਾਰਤ 'ਚੋਂ ਓਰੀਜਿਨੇਟ ਹੋਣ ਵਾਲੀਆਂ ਕਿ ਇੱਕ ਟਵੀਟ ਜਿਹੜਾ ਰੋਹਤਕ ਤੋਂ ਇੱਕ ਡਾਕਟਰ ਨੇ ਕੀਤਾ, ਉਹਨੇ ਕਿਹਾ ਕਿ ਜੀ ਅਸੀਂ ਮਰ ਰਹੇ ਹਾਂ, ਕੋਈ ਮਾਸਕਸ ਨਹੀਂ ਨੇ ਡਾਕਟਰਾਂ ਲਈ, ਕੋਈ ਜਿਹੜੀ ਹੈ ਗਲਵਸ ਤੱਕ ਨਹੀਂ ਨੇ। ਔਰ ਇਹੀ ਕਹਾਣੀ ਜਿਹੜੀ ਹੈ ਇਹ ਏਮਸ ਦੇ ਡਾਕਟਰਾਂ ਨੇ ਵੀ ਕਿਹਾ ਕਿ ਵੀ ਗੱਲ ਸਿਰਫ ਇਹ ਨਹੀਂ, ਉਹ ਤਾਂ ਸਹੂਲਤਾਂ ਹੈ ਹੀ ਨਹੀਂ ਹੈ। ਈਵਨ ਦਿੱਲੀ ਔਰ ਦੂਸਰੀਆਂ ਥਾਵਾਂ ਤੇ ਹੋ ਰਿਹਾ ਹੈ ਵੀ ਜਿਹੜੇ ਡਾਕਟਰ ਟ੍ਰੀਟ ਕਰ ਰਹੇ ਨੇ ਕੋਵਿਡ-19 ਕਰੋਨਾ ਦੇ ਪੇਸ਼ੈਂਟਸ ਨੂੰ, ਉਹਨਾਂ ਦੇ ਮਕਾਨ ਮਾਲਕਾਂ ਨੇ ਉਹਨਾਂ ਦਾ ਸਮਾਨ ਕੱਢ ਕੇ ਬਾਹਰ ਰੱਖਤਾ ਕਿ ਤੁਸੀਂ ਤਾਂ ਬਿਮਾਰੀ ਦਾ ਘਰ ਹੋ। ਲੋਕ ਉਹ ਡਾਕਟਰ ਜਿਹੜੇ ਨੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ। ਹਾਲਾਂ ਅੱਜ ਉਹਨਾਂ ਨੇ ਹੋਮ ਮਿਨਿਸਟਰ ਨੂੰ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਔਰ ਡਾਕਟਰਸ ਯੂਨੀਅਨ ਨੇ ਕਿਹਾ ਕਿ ਭਾਈ ਇਹਨਾਂ ਮਾਲਕ ਮਕਾਨਾਂ ਦਾ ਕੁਝ ਕਰੋ, ਉਹ ਲੋਕਾਂ ਨੂੰ ਕੱਢ ਰਹੇ ਨੇ। ਔਰ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਸੈਲਫਿਸ਼ਨੈਸ ਔਰ ਗਰੀਡ ਔਰ ਖੌਫ ਇਹਨਾਂ ਤਿੰਨਾਂ ਦਾ ਮੇਲ ਹੈ ਕਿ ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਉਹ ਭਰ ਜਵਾਨੀ ਦੇ ਵਿੱਚ ਡਾਕਟਰ ਜਾਂ ਬਜ਼ੁਰਗ ਵੀ ਉਹ ਲੱਗੇ ਹੋਏ ਨੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ, ਉਹ ਆਪਣੇ ਮਕਾਨਾਂ 'ਚੋਂ ਉਹਨਾਂ ਨੂੰ ਚੁੱਕ ਕੇ ਬਾਹਰ ਉਹਨਾਂ ਦਾ ਸਮਾਨ ਰੱਖ ਰਹੇ ਨੇ। ਔਰ ਮੈਂ ਅੱਜ BBC ਦੀ 2-2.5 ਮਿੰਟ ਦੀ ਵੀ ਇੱਕ ਵੀਡੀਓ ਸੀ, ਇੱਕ ਡਾਕਟਰ ਕਹਿ ਰਿਹਾ ਵੀ ਮੇਰਾ ਬੇਬੀ ਮਹੀਨੇ ਦੀ ਹੈ, ਮੈਂ 2 ਮਹੀਨੇ ਤੋਂ ਜਿਹੜਾ ਉਹ ਗਿਆ ਹੀ ਨਹੀਂ ਹੈ, ਮੈਨੂੰ ਇੱਕ ਦਿਨ ਮੈਰਿਜ ਐਨਵਰਸਰੀ ਸੀ ਉਸ ਤੋਂ ਪਹਿਲਾਂ ਮੈਂ ਗਿਆ।
ਔਰ ਉਹ ਰੋਣ ਲੱਗ ਗਿਆ ਕਿ ਵੀ ਹੁਣ ਤੁਹਾਨੂੰ ਇਹ ਪਤਾ ਨਹੀਂ ਹੈ। ਔਰ ਹੋ ਇਹ ਰਿਹਾ ਕਿ ਵੀ ਜਿਹੜੇ ਈਵਨ ਇਹਨਾਂ ਮੁਲਕਾਂ 'ਚ ਵੀ ਕੈਨੇਡਾ, ਇੰਗਲੈਂਡ, ਦੂਜੇ ਉਹ ਤਿਆਰ ਹੋ ਕੇ ਹਸਪਤਾਲਾਂ 'ਚ ਜਾਂਦੇ ਨੇ, ਉਹ ਇਵੇਂ ਹੀ ਘਰਦਿਆਂ ਨੂੰ ਮਿਲ ਕੇ ਜਾਂਦੇ ਨੇ ਕਿ ਭਾਈ ਪਤਾ ਨਹੀਂ ਵਾਪਸ ਪਰਤਣਾ ਕਿ ਨਹੀਂ ਪਰਤਣਾ। ਔਰ ਇਹ ਕਿਸੇ ਜੰਗ ਤੋਂ ਘੱਟ ਨਹੀਂ ਹੈ। ਸੋ ਇੱਕ ਪਾਸੇ ਜਿੱਥੇ ਇਹ ਤਾਲੀਆਂ ਔਰ ਥਾਲੀਆਂ ਖੜਕਾਉਣ ਵਾਲੇ, ਡਰਾਮਾ ਕਰਨ ਵਾਲੇ ਲੋਕ ਆਪਣੀ ਡਾਕਟਰ ਕਮਿਊਨਿਟੀ ਔਰ ਦੂਸਰਿਆਂ ਨਾਲ ਕਿਵੇਂ ਡੀਲ ਕਰ ਰਹੇ ਨੇ, ਔਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਿਵੇਂ ਇਹਨਾਂ ਨੇ ਜਿਨ੍ਹਾਂ ਤੋਂ ਹਥਿਆਰ ਖਰੀਦੇ ਨੇ ਇਜ਼ਰਾਈਲ ਤੋਂ, ਉਹਨਾਂ ਨੂੰ ਇਹਨਾਂ ਨੇ, ਕਿਉਂਕਿ ਭਾਰਤ ਮੈਨੂਫੈਕਚਰਰ ਵੀ ਹੈ, ਜਿਵੇਂ ਪਾਕਿਸਤਾਨ 'ਚ ਵੀ ਸਰਜੀਕਲ ਇੰਸਟਰੂਮੈਂਟ ਬਣਦੇ ਨੇ ਔਰ ਇਹ ਸਾਰੀਆਂ ਉਹਨਾਂ ਨਾਲ ਰਿਲੇਟਡ ਚੀਜ਼ਾਂ, ਇਹਨਾਂ ਨੇ ਭਾਰਤ ਨੇ ਇਜ਼ਰਾਈਲ ਨੂੰ ਔਰ ਹੋਰ ਥਾਵਾਂ ਤੇ ਐਕਸਪੋਰਟ ਕੀਤਾ, ਇਹਦੇ ਬਾਵਜੂਦ ਕਿ ਇਹ ਡੇਂਜਰ ਸਾਹਮਣੇ ਆ ਰਿਹਾ ਸੀ। ਔਰ ਇਸ ਵੇਲੇ ਬਾਕੀਆਂ ਨੂੰ ਤਾਂ ਇਹਨਾਂ ਨੇ ਕੀ ਪ੍ਰੋਟੈਕਟਿਵ ਕਿਟਸ ਦੇਣੀਆਂ ਨੇ, ਜਿਹੜੇ ਇਸ ਵੇਲੇ ਫਰੰਟ ਲਾਈਨ ਲੜਾਈ ਲੜ ਰਹੇ ਨੇ, ਉਹਨਾਂ ਦਾ ਜਿਹੜਾ ਹਾਸ਼ਰ ਹੈ ਉਹ ਬਹੁਤ ਮਾੜਾ ਹੋ ਰਿਹਾ। ਔਰ ਇਹ ਖਬਰਾਂ ਜਿਹੜੀਆਂ ਨੇ ਇੰਨੀਆਂ ਸਾਰੀਆਂ ਨੇ ਕਿ ਬਈ ਜਿਹੜੀਆਂ ਜੇ ਮੈਂ ਪੜ੍ਹਨ ਲੱਗਾ ਤਾਂ ਇਸੇ 'ਚ ਹੀ ਵਕਤ ਸਾਰਾ ਜ਼ਾਇਆ ਹੋਏਗਾ। ਹੁਣ ਲੋਕਡਾਊਨ ਤੁਸੀਂ 21 ਦਿਨਾਂ ਦਾ ਕਰ ਦਿੱਤਾ ਹੈ, ਲੋਕਾਂ ਨੂੰ ਬਾਹਰ ਨਿਕਲਣ ਦੇ ਉੱਤੇ ਔਰ ਦੂਸਰੇ ਤੇ ਪਾਬੰਦੀ ਹੈ। ਪਰ ਜੇ ਤੁਹਾਡੇ ਵੱਡੇ ਹਸਪੀਟਲਾਂ 'ਚੋਂ ਅਹਿਮਦਾਬਾਦ ਦਾ ਹੋਏ, ਲਖਨਊ ਦਾ ਹੋਏ, ਰੋਹਤਕ ਦੀ ਤਾਂ ਉਹ ਕਿਸੇ ਦੀ ਜਿਹੜੀ ਹੈ ਉਹ ਵੀਡੀਓ ਵਾਇਰਲ ਹੋ ਗਈ ਜਾਂ ਉਹਨੇ ਉਸ ਤੇ ਕਮੈਂਟ ਕੀਤਾ। ਹੁਣ ਈਵਨ ਅਮਰੀਕਾ ਦੀ ਸਿਚੁਏਸ਼ਨ ਜਿਹੜੀ ਹੈ, ਬੇਸ਼ੱਕ ਇੱਥੇ ਕੋਈ ਫੰਡਸ ਦੀ ਕਮੀ ਨਹੀਂ ਹੈ, ਪਰ ਮੈਡੀਕਲ ਔਰ ਦੂਸਰੇ ਵੀ ਜਿਹੜੀ ਹੈ ਉਸ ਦੇ ਵਿੱਚ ਸ਼ੁਰੂ ਹੋ ਰਿਹਾ, ਮੈਡੀਸਿਨਸ ਮਿਲਦੀਆਂ ਨਹੀਂ। ਪਰ ਸਾਡੇ ਪ੍ਰਧਾਨ ਟਰੰਪ ਸਾਹਿਬ ਨੇ 2 ਦਿਨ ਪਹਿਲੇ ਜਦੋਂ ਕਲੋਰੋਕੁਇਨ ਦਾ ਜ਼ਿਕਰ ਕੀਤਾ ਕਿ ਜੀ ਕਲੋਰੋਕੁਇਨ ਬਹੁਤ ਵਧੀਆ ਇਹਦਾ ਇਲਾਜ ਹੈ, ਪਹਿਲੀ ਖਬਰ ਆਈ ਹੈ ਕਿ ਅਮਰੀਕਾ 'ਚ ਇੱਕ ਓਵਰਡੋਜ਼ ਖਾ ਕੇ ਕਲੋਰੋਕੁਇਨ ਦੇ ਮਰ ਗਿਆ, ਕਰੋਨਾ ਨਾਲ ਤਾਂ ਨਹੀਂ ਸੀ ਮਰਨਾ। ਹੁਣ ਇਹ ਜਿਹੜਾ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਵੀ ਕਿਸ ਕਿਸਮ ਦੀ ਮਿਸ ਇਨਫੋਰਮੇਸ਼ਨ ਹੈ। ਔਰ ਇਹ ਜਿਹੜੀਆਂ ਨੇ ਅੱਜ ਇੱਕ ਦਿਨ ਦੇ ਵਿੱਚ ਅਮਰੀਕਾ 'ਚ 139 ਮੌਤਾਂ ਹੋਈਆਂ ਨੇ ਕਰੋਨਾ ਵਾਇਰਸ ਦੇ ਨਾਲ। ਔਰ ਅੱਜ ਟਰੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੈ ਟੂ ਪ੍ਰੀਵੈਂਟ ਹੋਲਡਿੰਗ ਆਫ ਮੈਡੀਕਲ ਸਪਲਾਈਜ਼। ਔਰ ਇਹ ਸਾਰੇ, ਜਿਵੇਂ ਮੈਂ ਗਵਰਨਰ ਕੋਮੋ ਦੀ ਗੱਲ ਕੀਤੀ ਹੈ ਕਿ ਵੀ ਇਹ ਸਾਰੇ 'ਚ ਜਿਹੜਾ ਟਿਲ ਮੰਡੇ ਮੋਰ ਦੈਨ 43,700 confirmed cases of coronavirus were reported in the United States. Of these, 10,000 were added in one day, according to World Meter, a website, ਕਿ ਵੀ 10,000 ਕੇਸ ਰੋਜ਼ ਐਡ ਹੋ ਰਹੇ ਨੇ। ਔਰ ਆਉਣ ਵਾਲੇ ਦਿਨਾਂ 'ਚ ਜਿਹੜੀ ਹੈ ਡੈਥਸ ਔਰ ਜਿਹੜੀ ਸਪਰੈਡ ਹੈ ਉਹ ਹੋਰ ਵੀ ਜ਼ਿਆਦਾ ਹੋਏਗਾ। ਔਰ ਟਰੰਪ ਨੇ ਬੜੇ, ਜਿਵੇਂ ਕਲੋਰੋਕੁਇਨ ਦਾ ਕਰ ਰਿਹਾ ਸੀ ਐਡਵੋਕੇਸੀ, ਹੁਣ ਉਹ ਕਹਿ ਰਿਹਾ ਸੀ ਆਹ ਨਹੀਂ ਹੋਣ ਦਿਆਂਗੇ, ਉਹ ਨਹੀਂ ਹੋਣ ਦਿਆਂਗੇ। ਔਰ ਇਹ ਜਿਹੜਾ ਔਰ ਨਿਊਯਾਰਕ ਦੀ ਸਿਚੁਏਸ਼ਨ ਇਹ ਹੈ ਕਿ ਨੀਅਰਲੀ 1 in every 2 Americans infected by novel coronavirus are from New York City, which reported 5,085 new cases on Monday, taking the total to 25,000. So ਇਹ ਇੱਥੋਂ ਦੀ ਸਿਚੁਏਸ਼ਨ ਹੈ। ਪਰ ਜਿਵੇਂ ਅਸੀਂ ਆਪਣੇ ਪ੍ਰੋਗਰਾਮ ਦੀ ਬਿਗਨਿੰਗ 'ਚ ਕਿਹਾ, ਔਰ ਮੈਂ ਹੁਣ ਜਿਸ ਵਿਸ਼ੇ ਨੂੰ ਟੱਚ ਕਰ ਰਿਹਾ ਮੈਂ ਰਿਲੈਕਟੈਂਟਲੀ ਕਰ ਰਿਹਾ, ਸੋਚ ਤਾਂ ਮੈਂ 2-3 ਦਿਨ ਦਾ ਰਿਹਾ ਸੀ, ਕਿਉਂਕਿ ਬਹੁਤ ਵਾਰ ਸੁਪਰਸਟੀਸ਼ਨ ਜਿਸ ਨੂੰ ਅਸੀਂ ਫਜ਼ੂਲ ਕਿਸੇ ਗੱਲ ਦੇ ਉੱਤੇ ਜਿਹੜਾ ਉਹ ਇਤਬਾਰ ਕਰਨਾ, ਔਰ ਈਮਾਨ ਜਾਂ ਫੇਥ, ਇਸ 'ਚ ਇੱਕ ਬੜੀ ਪਤਲੀ ਲਾਈਨ ਹੁੰਦੀ ਹੈ। ਸਾਡੇ ਇਧਰਲੇ ਪਾਸੇ ਸ਼ਰਧਾ ਦੇ ਨਾਂ ਥੱਲੇ ਵੀ ਹੁੰਦਾ ਹੈ ਕਿ ਜੀ ਇਹ ਸ਼ਰਧਾ ਹੈ, ਹਾਲਾਂਕਿ ਜੇ ਤੁਸੀਂ ਉਹਨੂੰ ਆਪਣੇ ਫੇਥ ਜਾਂ ਈਮਾਨ ਦੇ ਨਾਲ ਥੋੜਾ ਲੌਜਿਕ ਲਾ ਕੇ ਦੇਖੋ, ਦਿਮਾਗ ਦੀ ਵਰਤੋਂ, ਤੇ ਉਹ ਜਸਟੀਫਾਈਡ ਨਹੀਂ ਹੁੰਦਾ। ਇਸ ਲਈ ਜੇ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ ਤੇ ਬਹੁਤ ਵਾਰ ਫਿਰ ਇਹ ਹੁੰਦਾ ਹੈ ਕਿ ਜੀ ਕੋਈ ਉਸ ਨੂੰ ਨਾਸਤਿਕਤਾ ਦੇ ਖਾਤੇ 'ਚ ਪਾ ਦਿੰਦਾ ਹੈ ਕਿ ਜੀ, ਔਰ ਕੋਈ ਉਹਨੂੰ ਕਹਿੰਦਾ ਹੈ ਕਿ ਜੀ ਦੇਖੋ ਇਹ ਤਾਂ ਜਿਹੜਾ ਇਹ ਫੇਥ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਠੀਕ ਹੈ, ਫੇਥ ਔਰ ਈਮਾਨ ਬਹੁਤ ਵੱਡੀ ਗੱਲ ਹੈ। ਅਸੀਂ ਵੀ ਉਸ ਈਮਾਨ ਔਰ ਫੇਥ ਨੂੰ ਲੈ ਕੇ ਹੀ ਜ਼ਿੰਦਗੀ ਦਾ ਆਪਣਾ ਸਫ਼ਰ ਜਿਉਂਦੇ। ਲੇਕਿਨ ਇੱਕ ਸਟੇਜ ਆ ਜਾਂਦੀ ਹੈ ਜਦੋਂ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਵੀ ਜਿਨ੍ਹਾਂ ਲੋਕਾਂ ਦੇ ਕੋਲ ਈਮਾਨ ਜਾਂ ਫੇਥ ਨੂੰ ਇੰਟਰਪ੍ਰੀਟ ਕਰਨ ਦਾ ਜੇ ਹੱਕ ਹੈ, ਜਾਂ ਜਿਨ੍ਹਾਂ ਦੇ ਕੋਲ ਇੱਕ ਓਪਰਚੁਨਿਟੀ ਹੈ, ਉਹ ਕਿਤੇ ਲੁਕਾਈ ਨੂੰ ਗੁੰਮਰਾਹ ਤੇ ਨਹੀਂ ਕਰ ਰਹੇ, ਜਾਂ ਇਵੇਂ ਤਾਂ ਨਹੀਂ ਹੈ ਕਿ ਵੀ ਆਪਣੀ ਉਹ ਸੌੜੀ ਸੋਚ ਦੇ ਨਾਲ ਜਿਹੜੀ ਵੱਡਾ ਇਨਸਾਨੀਅਤ ਦਾ ਹਿੱਤ ਹੈ ਉਹਨੂੰ ਪਾਸੇ ਰੱਖ ਕੇ ਆਪਣੇ ਉਹਨਾਂ ਦੇ ਕੋਈ ਸੈਲਫਿਸ਼ ਮੋਟਿਵ ਜਾਂ ਉਹਨਾਂ ਦਾ ਇੱਕ ਬਿਲਕੁਲ ਅੰਨਾ ਵਿਸ਼ਵਾਸ ਜਿਹੜਾ
ਇਸ ਨੂੰ ਨਾਲ ਉਹ ਕਿਤੇ ਟੋਏ ਦੇ ਵਿੱਚ ਤਾਂ ਨਹੀਂ ਸੁੱਟ ਰਿਹਾ ਬਾਕੀਆਂ ਨੂੰ। ਜੀ ਔਰ ਇਸੇ ਲਈ ਜਦੋਂ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਭਾਈ ਇਹ ਅੰਨੀ ਸ਼ਰਧਾ ਜਾਂ ਅੰਨਾ ਵਿਸ਼ਵਾਸ ਤੇ ਗਿਆਨ ਦੇ ਨੈਣ ਹੋਣਾ ਇਹ ਜ਼ਰੂਰੀ ਹੁੰਦਾ ਹੈ। ਜੇ ਗਿਆਨ ਦੀਆਂ ਅੱਖਾਂ ਨਹੀਂ ਨੇ ਤੇ ਜਿਹੜਾ ਅੰਨਾ ਵਿਸ਼ਵਾਸ ਹੈ ਉਹ ਤਾਂ ਸਿਰਫ ਇੱਕ ਰੱਬ ਦੀ ਜ਼ਾਤ ਤੇ ਤਾਂ ਤੁਹਾਡਾ ਅੰਨਾ ਵਿਸ਼ਵਾਸ ਹੀ ਹੋਣਾ ਚਾਹੀਦਾ। ਉੱਥੇ ਤਾਂ ਇੱਕ ਓੰਕਾਰ ਤੋਂ ਸਾਡਾ ਫਲਸਫਾ ਸ਼ੁਰੂ ਹੁੰਦਾ ਹੈ। ਇਹੀ ਇਸਲਾਮ ਦੇ ਹਵਾਲੇ ਨਾਲ ਜਾਂ ਕ੍ਰਿਸਚੀਅਨਿਟੀ ਜਾਂ ਜੂਇਸ਼ ਇਹ ਸਾਰੇ ਸਾਡੇ ਕਾਮਨ ਨੇ, ਜਿੱਥੇ ਕਿ ਉਹ ਹੈ ਅਲਟੀਮੇਟਲੀ ਉਹਨੇ ਹੀ ਭੇਜਿਆ, ਉਹੀ ਅਲਟੀਮੇਟਲੀ ਕ੍ਰੀਏਟਰ ਹੈ। ਇਸ ਦੇ ਉੱਤੇ ਕੋਈ ਕਦੇ ਵੀ ਜਿਹੜਾ ਹੈ ਉਹ ਸਵਾਲ ਨਹੀਂ ਚੁੱਕਿਆ ਜਾਣਾ ਚਾਹੀਦਾ। ਪਰ ਦੂਸਰੇ ਪਾਸੇ ਕੱਲ ਨੂੰ ਕੀ ਹੋਣਾ ਬਿਲਕੁਲ ਇਸ ਦੇ ਉੱਤੇ ਸਾਡਾ ਕੰਟਰੋਲ ਨਹੀਂ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਸਾਰੇ ਦੇ ਉੱਤੇ ਇਨਸਾਨੀ ਇੱਕ ਕਮਜ਼ੋਰੀ ਵੀ ਹੈ, ਖੌਫ ਚੋਂ ਹੀ ਨਿਕਲਦੀ ਹੈ। ਔਰ ਮੈਨੂੰ ਯਾਦ ਹੈ ਬਹੁਤ, ਇਹ ਗੱਲ ਵੀ 40 ਸਾਲ ਪੁਰਾਣੀ ਹੈ ਕਿ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਫੇਟੇਰੀਆ ਦੇ ਵਿੱਚ ਮੇਰੇ ਇੱਕ ਦੋਸਤ ਅੰਮ੍ਰਿਤਸਰ ਤੋਂ ਵੀ ਸਨ, ਡਾਕਟਰ ਪਰਮਜੀਤ ਸਿੰਘ, ਤੇ ਕਿਸੇ ਇਸ਼ੂ ਦੇ ਉੱਤੇ ਅਸੀਂ ਰਿਸਰਚ ਦੇ ਲਈ ਚੰਡੀਗੜ੍ਹ ਗਏ ਹੋਏ ਸੀ ਔਰ ਅਸੀਂ ਠਹਿਰੇ ਹੋਏ ਸੀ ਉਹਨਾਂ ਦੇ ਹੋਸਟਲ 'ਚ ਔਰ ਉਹਨਾਂ ਦੇ ਕੈਫੇਟੇਰੀਆ 'ਚ ਬੈਠੇ। ਤਾਂ ਜਿਹੜਾ ਮੇਰਾ ਦੋਸਤ ਹੈ ਉਹਨੂੰ ਥੋੜਾ ਬਹੁਤ ਜੋਤਿਸ਼ ਔਰ ਦੂਸਰੇ ਦਾ ਜਿਹੜਾ ਆਪਣੀ ਕਿਸਮਤ ਦਾ ਵੀ ਜਿਹੜਾ ਉਹ ਬੜਾ ਫਿਕਰ ਰਹਿੰਦਾ ਸੀ। ਤੇ ਉਹਨੇ ਹੀ ਤਾਜ਼ੀ ਇੱਕ ਜਿਹੜੀ ਹੈ ਹੋਰੋਸਕੋਪ, ਜਿਹੜੀ ਕਿ ਉਹ 12 ਰਾਸ਼ੀਆਂ ਦੇ ਨਾਂ ਥੱਲੇ ਹੁੰਦੀ ਆ, ਉਹ ਤਾਜ਼ੀ ਖਰੀਦੀ ਹੋਈ ਸੀ। ਤੇ ਕੁਦਰਤੀ ਅਸੀਂ ਬੈਠੇ ਇੱਕ ਟੇਬਲ ਤੇ ਤਾਂ ਥੋੜੀ ਦੂਰੀ ਤੇ ਦੇਖਿਆ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਗਰਲ ਸਟੂਡੈਂਟ ਸੀ ਤੇ ਉਹਨਾਂ ਦੇ ਨਾਲ ਇੱਕ ਛੋਟੇ ਜਿਹੇ ਕੱਦ ਦਾ ਗੰਜਾ ਸਿਰ ਤੋਂ ਜਿਹੜਾ ਪ੍ਰੋਫੈਸਰ ਉਹਦੇ ਦੁਆਲੇ ਉਹ ਸਾਰੇ ਟੇਬਲ ਤੇ ਆ ਕੇ ਬੈਠ ਗਏ। ਤੇ ਉਹਨੇ ਵੀ ਧਿਆਨ ਨਾਲ ਦੇਖਿਆ, ਮੇਰੇ ਵੱਲ ਵੀ ਦੇਖਿਆ ਸੀ, ਪਿਕਚਰ ਦਾ ਦੇਖੀ ਹੋਈ ਸੀ। ਉਹ ਕਹਿਣ ਲੱਗੇ ਜੀ ਇਹ ਬਲਵੰਤ ਗਾਰਗੀ ਹੈ। ਬਲਵੰਤ ਗਾਰਗੀ ਬਹੁਤ ਵੱਡਾ, ਜਿਹਨੂੰ ਪੰਜਾਬੀ ਦੇ ਵਿੱਚ ਡਰਾਮੇ ਦਾ ਬਾਪ ਕਹਿੰਦੇ ਨੇ। ਉਹਦੀ ਇੱਕ ਜਿਹੜਾ ਲਿਖਤ ਲੋਹਾ ਕੁੱਟ 1943-44 ਚ ਬਹੁਤ ਵੱਡਾ ਸ਼ਾਹਕਾਰ ਮੰਨਿਆ ਜਾਂਦਾ। ਉਸ ਤੋਂ ਬਾਅਦ ਵੀ ਉਹਦਾ ਕਾਫੀ ਵੱਡੀ ਯੋਗਦਾਨ ਹੈ। ਉਹ ਫਾਦਰ ਆਫ ਦਾ ਪੰਜਾਬੀ ਡਰਾਮਾ ਉਹਨੂੰ ਕਿਹਾ ਜਾਂਦਾ ਹੈ। ਤੇ ਉਹ ਕਿਉਂਕਿ ਟੈਗੋਰ ਥੀਏਟਰ ਦੇ ਵਿੱਚ ਵੀ ਉਹਦੇ ਡਰਾਮੇ, ਔਰ ਉਹ ਇੰਟਰਨੈਸ਼ਨਲ ਪਰਸਨੈਲਿਟੀ ਰਿਹਾ। ਹਾਲਾਂਕਿ ਉਸ ਦੀਆਂ ਨੈਗੇਟਿਵਿਟੀਜ਼ ਵੀ ਨੇ, ਉਹਦੀ ਮੈਂ ਗੱਲ ਨਹੀਂ ਕਰਾਂਗਾ, ਮੈਂ ਜਿਹੜੀ ਕੰਸਰਨਡ ਗੱਲ ਹੈ। ਔਰ ਉਹਨਾਂ ਨੇ ਜਸਟ ਕੱਪ ਚਾਹ ਦਾ ਉਹ ਲਈ ਬੈਠੇ ਤੇ ਉਹ ਜਦੋਂ ਤੁਰਨ ਲੱਗੇ ਤੇ ਜਿਹੜੇ ਮੇਰੇ ਦੋਸਤ ਉਹਨਾਂ ਦੇ ਕੋਲ ਉਹ ਕਹਿਣਗੇ ਮੈਂ ਆਟੋਗ੍ਰਾਫ ਲਵਾਂ ਭੱਜ ਕੇ, ਪਰ ਕੋਈ ਕਾਗਜ਼ ਨੇੜੇ ਤੇੜੇ ਨਹੀਂ ਸੀ। ਤਾਂ ਉਹਦੇ ਹੱਥ 'ਚ ਉਹੀ ਆਪਣੀ ਜਿਹੜਾ ਹੋਰੋਸਕੋਪ ਫੜੀ ਹੋਈ ਸੀ ਉਹਨੇ ਉਹੀ ਅੱਗੇ ਕਰ ਦਿੱਤੀ ਔਰ ਉਹਨੇ ਉਹਦਾ ਵਰਕਾ ਪਲਟਿਆ ਬਲਵੰਤ ਗਾਰਗੀ ਨੇ। ਤਾਂ ਉਹਦੇ ਤੇ ਉਹਨੇ ਲਿਖਿਆ ਆਈ ਐਮ ਅਫਰੇਡ ਆਫ ਮਾਈ ਫਿਊਚਰ, ਕਿ ਮੈਂ ਆਪਣੇ ਭਵਿੱਖ ਮੁਸਤਕਬਲ ਤੋਂ ਖੌਫਜ਼ਦਾ ਹੈ। ਤੇ ਥੱਲੇ ਉਹਨੇ ਆਪਣਾ ਨਾਂ ਜਿਹੜਾ ਹੈ ਉਹ ਬਲਵੰਤ ਗਾਰਗੀ ਲਿਖਿਆ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਮੈਨੂੰ ਹਮੇਸ਼ਾ ਜਦੋਂ ਮੈਂ ਦੇਖਦਾ ਕਿ ਵੀ ਇਹ ਨਜੂਮੀ ਜੋਤਸ਼ੀ ਪ੍ਰੈਡਿਕਸ਼ਨਸ ਕਰਨ ਵਾਲੇ ਜਾਂ ਇਹ ਜਿਹੜੇ ਸੁਪਰਸਟੀਸ਼ਨ, ਕੋਈ ਤੋਤੇ ਦੇ ਸਾਹਮਣੇ ਬੜੇ ਬੜੇ ਕਾਰਡ ਰੱਖੇ ਹੁੰਦੇ ਨੇ, ਤੋਤਾ ਖਿੱਚ ਕੇ ਲਿਆਂਦਾ ਹੈ। ਅੱਜ ਵੀ ਬੈਠੇ ਹੁੰਦੇ ਨੇ, ਜਲੰਧਰ ਹੋਏ ਲਾਹੌਰ ਹੋਏ, ਬਹੁਤੇ ਤਾਂ ਉਹੀ ਹੁੰਦੇ ਨੇ ਪਾਸਪੋਰਟ ਜੇਬ 'ਚ ਤੁੰਨਿਆ ਹੁੰਦਾ, ਫਿਰ ਤੋਤੇ ਤੋਂ ਪੁੱਛਦੇ ਨੇ ਵੀ ਬਾਹਰ ਜਾਣਾ ਕਿ ਨਹੀਂ, ਕਿ ਕੱਲ ਕੀ ਹੋਣਾ ਇਹ ਤੁਹਾਨੂੰ ਡਰਾਉਂਦਾ ਹੈ। ਔਰ ਜ਼ਾਹਿਰ ਹੈ ਕਿ ਬਹੁਤ ਸਾਰੀਆਂ ਪ੍ਰੈਡਿਕਸ਼ਨਸ ਔਰ ਫਿਰ ਜਿਹੜੇ ਮਜ਼ਹਬ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ 'ਚ ਤਾਂ ਇਸ ਕਿਸਮ ਦਾ ਐਸਾ ਕੁਛ ਨਹੀਂ ਹੈ ਜਿਹੜਾ ਅਦਰ ਦੈਨ ਕਿ ਦੋ ਗੱਲਾਂ ਜਿਹੜੀਆਂ ਅਹਿਮ ਸਾਡੇ ਈਮਾਨ ਚੋਂ, ਸਿੱਖ ਫੇਥ ਚੋਂ ਨਿਕਲਦੀਆਂ ਨੇ ਕਿ ਉਹ ਰੱਬ ਹੈ, ਇੱਕ ਓੰਕਾਰ ਤੋਂ ਦੇयर ਇਜ਼ ਬਟ ਵਨ ਗॉड। ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਡਰਦਾ ਨਹੀਂ, ਉਹਦਾ ਕਿਸੇ ਨਾਲ ਵੈਰ ਨਹੀਂ। ਇਹ ਸਾਰਾ ਜਿਹੜਾ ਹੈ ਉਹ ਪਹਿਲਾਂ ਵੀ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਾਕੀ ਇਹ ਵੀ ਹੈ ਕਿ ਭਾਈ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਕਰਦੇ ਹੋ ਉਸ ਦੇ ਲਈ ਤੁਸੀਂ ਜਵਾਬ ਦਿਓ। ਔਰ ਬਾਬਾ ਫਰੀਦ ਦਾ ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਿ ਵੀ ਜੇ ਤੁਸੀਂ ਜਿਹੜਾ ਉਹ ਉਨ ਕੱਤਦੇ ਹੋ ਤੇ ਤੁਸੀਂ ਪੱਟ ਰੇਸ਼ਮ ਦੀ ਤਵੱਕੋ ਨਾ ਕਰੋ। ਤੇ ਜੇ ਤੁਸੀਂ ਕਿੱਕਰ ਬੀਜਿਆ, ਕੰਡਿਆਂ ਵਾਲਾ ਕੰਡਿਆਲਾ ਹੁੰਦਾ ਹੈ ਕਿੱਕਰ, ਤੇ ਫਿਰ ਤੁਸੀਂ ਇਹ ਆਸ ਨਾ ਕਰੋ ਕਿ ਤੁਹਾਨੂੰ ਬਿਜੌੜ ਦੀਆਂ ਦਾਖਾਂ ਜਾਂ ਅੰਗੂਰ ਚਮਨ ਦੇ ਤੁਹਾਨੂੰ ਮਿਲਣਗੇ। ਔਰ ਇਹੀ ਅਸੀਂ ਪੜ੍ਹਦੇ ਹਾਂ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇ, ਜੋ ਤੁਸੀਂ ਬੀਜਦੇ ਹੋ ਵੱਢਦੇ ਹੋ। ਸੋ ਇਹ ਸਾਡਾ ਫੇਥ ਹੈ
ਕਿ ਅਲਟੀਮੇਟਲੀ ਤੁਸੀਂ ਜਵਾਬਦੇਹ ਬਣਾਏ ਜਾਂਦੇ ਹੋ ਆਪਣੇ ਕੰਮਾਂ ਦੇ ਲਈ, ਤੁਸੀਂ ਅਕਾਊਂਟੇਬਲ ਹੋ ਔਰ ਅਲਟੀਮੇਟਲੀ ਜਿਹੜਾ ਤੁਹਾਡਾ ਹਿਸਾਬ ਕਿਤਾਬ ਹੁੰਦਾ ਹੈ, ਤੁਸੀਂ ਆਪਣੇ ਹਰ ਐਕਸ਼ਨ ਦੇ ਲਈ ਜ਼ਿੰਮੇਵਾਰ ਹੋ। ਜੀ ਇਸ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਬਾਕੀ ਪਾਰਟ ਸਭ ਕੁਝ ਰੱਬ ਦੇ ਹੈ, ਰੱਬ ਨੇ ਕਦੋਂ ਹਿਸਾਬ ਕਰਨਾ ਹੈ, ਕਿਹਦੇ ਰਾਹੀਂ ਕਰਨਾ ਹੈ, ਔਰ ਡੈਥ ਅਲਟੀਮੇਟ ਟਰੂਥ ਹੈ। ਬਿਲਕੁਲ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀ ਹੈ, ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਕੀਤੇ ਲਈ ਖੁਦ ਜ਼ਿੰਮੇਵਾਰ ਹੋ ਔਰ ਅਲਟੀਮੇਟਲੀ ਤੁਸੀਂ ਉਸ ਦੇ ਲਈ ਜਵਾਬਦੇਹ ਹੋਵੋਗੇ ਜੋ ਤੁਸੀਂ ਕਰ ਰਹੇ ਹੋ। ਬਿਲਕੁਲ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਗੱਲ ਕੀਤੀ, ਤਾਲੀ ਤੇ ਥਾਲੀ, ਉਹਦੇ ਰਾਹੀਂ ਉਹਨਾਂ ਨੇ ਭੂਤ ਕਰੋਨਾ ਦਾ ਭਜਾਣ ਦੇ ਨਾਂ ਥੱਲੇ ਇੱਕ ਪਾਸੇ ਕਿਹਾ ਗਿਆ ਜੀ ਅਸੀਂ ਸਲੂਟ ਡਾਕਟਰਾਂ, ਨਰਸਾਂ, ਐਸੈਂਸ਼ੀਅਲ ਸਪਲਾਈ, ਵਾਟਰ ਸਪਲਾਈ, ਫਲਾਣਾ ਢਿਮਕਾ ਉਹਨਾਂ ਨੂੰ ਕਰ ਰਹੇ, ਪਰ ਅਲਟੀਮੇਟਲੀ ਇਹ ਆਇਆ ਕਿ ਵੀ ਇਹ ਤਾਂ ਭੂਤ ਦੌੜਾ ਰਹੇ ਨੇ ਕਰੋਨਾ ਦਾ, ਉਹਦਾ ਮੰਦਿਰ ਬਣਾਉਣ ਦੀ ਤਿਆਰੀ ਕਰ ਰਹੇ ਨੇ, ਉਹਨੂੰ ਜਿਹੜਾ ਉਸ ਕਿਸਮ ਦਾ ਕਰ ਰਹੇ ਨੇ। ਹੁਣ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਜਦੋਂ ਇਹ ਸਾਰੇ ਮੁਲਕਾਂ ਦਾ ਜ਼ਿਕਰ ਹੋ ਰਿਹਾ ਸੀ ਔਰ ਖਬਰਾਂ ਆ ਰਹੀਆਂ ਸੀ ਕਿ ਵੀ ਕਿੰਨੇ ਲੋਕ ਕਿੱਥੇ ਸਫ਼ਰ ਕਰ ਰਹੇ ਨੇ, ਤੇ ਮੈਂ ਇਹ ਦੇਖਿਆ ਵੀ ਇਜ਼ਰਾਈਲ ਦਾ ਕਿਤੇ ਜ਼ਿਕਰ ਨਹੀਂ ਆਇਆ। ਇਜ਼ਰਾਈਲ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜ਼ਿਆਦਾ, ਇਹ ਜ਼ਰੂਰ ਆਇਆ ਕਿ ਜੀ ਉਹਨੇ ਨੇਤਨਯਾਹੂ ਨੇ ਮੋਦੀ ਨੂੰ ਕਾਲ ਕਰਕੇ ਜਿਹੜੀਆਂ ਨੇ ਗਲਵਜ਼ ਔਰ ਮਾਸਕਸ ਔਰ ਦੂਸਰਾ ਜਿਹੜਾ ਇਹਦੇ ਲਈ ਇਕਵਿਪਮੈਂਟ ਚਾਹੀਦਾ ਹੈ ਉਹ ਪਰਸਨਲੀ ਕਹਿ ਦੇਣ ਨੂੰ। ਹਾਲਾਂ ਉਦੋਂ ਉਸ ਤੋਂ ਪਹਿਲਾਂ ਆ ਚੁੱਕਾ ਸੀ ਕਿ ਜੀ ਇੰਡੀਆ ਨੇ ਪਾਬੰਦੀ ਲਾ ਦਿੱਤੀ ਹੈ ਕਿ ਇਹਦੀ ਲੋੜ ਪੈਗੀ ਉਹਨੂੰ, ਪਰ ਉਹਨਾਂ ਨੇ ਉਹਨੂੰ ਦਿੱਤਾ। ਹੁਣ ਜਿਹੜੀ ਸਿਚੁਏਸ਼ਨ ਜਿਹੜੀ ਇਸ ਸਾਰੇ ਚੋਂ ਐਮਰਜ ਹੋਈ ਹੈ, ਔਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਹੈਲਥ ਮਿਨਿਸਟਰ, ਹੁਣ ਜ਼ਾਹਰ ਹੈ ਕਿ ਕਰੋਨਾ ਇਸ਼ੂ ਹੈਲਥ ਇਸ਼ੂ ਹੈ ਔਰ ਸਭ ਤੋਂ ਜ਼ਿਆਦਾ ਅਹਿਮ ਹੈਲਥ ਮਿਨਿਸਟਰ ਹੈ। ਹੁਣ ਜੇ ਇੱਕ ਪਾਸੇ ਭਾਰਤ ਦੇ ਵਿੱਚ ਉਹਨਾਂ ਦੇ ਜਿਨ੍ਹਾਂ ਦੇ ਕੋਲ ਡਿਸੀਜਨ ਮੇਕਿੰਗ ਹੈ ਉਹ ਕਰੋਨਾ ਨੂੰ ਭੂਤ ਸਮਝਦੇ ਨੇ, ਥਾਲੀਆਂ ਖੜਕਾ ਕੇ ਭਜਾਉਣਾ ਚਾਹੁੰਦੇ ਨੇ, ਉਹਨਾਂ ਦੀ ਹਾਈ ਕਮਾਂਡ ਦੇ ਵਿੱਚ ਉਹ ਲੋਕ ਬੈਠੇ ਨੇ ਜਿਹੜਾ ਗੋਹਾ ਹੈ ਉਹ ਬ੍ਰੈਡ ਦੇ ਉੱਤੇ ਲਾ ਕੇ ਖਾਣ ਨਾਲ ਕਰੋਨਾ ਦਾ ਇਲਾਜ ਸਮਝਦੇ ਨੇ, ਗਊ ਮੂਤਰ ਦੀ ਪਾਰਟੀ ਕਰ ਰਹੇ ਨੇ ਕਿ ਕਰੋਨਾ ਦਾ ਇਲਾਜ ਹੈ, ਮੰਗ ਕਰ ਰਹੇ ਨੇ ਵੀ ਏਅਰਪੋਰਟਾਂ ਦੇ ਉੱਤੇ ਸ਼ਰਾਬ ਦੇ ਉਹ ਮੈਖਾਨੇ ਬੰਦ ਕਰੋ ਔਰ ਇਹਨਾਂ ਨੂੰ ਖੋਲੋ, ਔਰ ਇਹ ਸਾਰਾ ਚੱਲ ਹੀ ਰਿਹਾ ਹੈ। ਔਰ ਹੋਰ ਵੀ ਬਹੁਤ ਕੁਝ ਐਸਾ ਜਿਹਦੀਆਂ ਉਹਦਾ ਵੇਰਵਾ ਕਰੋ ਤਾਂ ਉਸੇ 'ਚ ਹੀ ਰਵਾਂਗੇ। ਪਰ ਦੂਸਰੇ ਪਾਸੇ ਇਹ ਸੀ ਕਿ ਵੀ ਇਜ਼ਰਾਈਲ ਜਿਨ੍ਹਾਂ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਸਭ ਤੋਂ ਐਫੀਸ਼ੀਐਂਟ ਮੰਨੀ ਜਾਂਦੀ ਹੈ, CIA ਦੇ ਵੀ ਕੰਨ ਕੁਤਰਦੀ ਹੈ, ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਅਮਰੀਕਾ ਤੋਂ ਜ਼ਿਆਦਾ ਹੈ, ਜਿਹੜੇ ਤੀਸਰਾ ਚੌਥਾ ਮੁਲਕ ਬਣ ਗਿਆ ਦੁਨੀਆ 'ਚ ਵੈਪਨ ਐਕਸਪੋਰਟ ਵਾਲਾ, ਲੇਟੈਸਟ ਟੈਕਨੋਲੋਜੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਜੇ ਕਿਸੇ ਕਮਿਊਨਿਟੀ ਦੀ ਪਰਸੈਂਟੇਜ ਵਾਈਜ਼ ਨੋਬਲ ਪ੍ਰਾਈਜ਼ ਔਰ ਲਿਟਰੇਚਰ 'ਚ ਔਰ ਹਾਲੀਵੁੱਡ 'ਚ ਔਰ ਦੁਨੀਆ ਦਾ ਕਿਹੜਾ ਸ਼ੋਭਾ ਹੈ, ਮੀਡੀਆ ਮੁਗਲਸ ਹਰ ਪਾਸੇ ਜਿਨ੍ਹਾਂ ਯਹੂਦੀਆਂ ਦੀ ਤੂਤੀ ਬੋਲਦੀ ਹੈ। ਇਹ ਮੇਰੇ ਲਈ ਵੀ ਇੱਕ ਸ਼ੌਕਿੰਗ ਗੱਲ ਸੀ ਕਿ ਉਹਨਾਂ ਦਾ ਹੈਲਥ ਮਿਨਿਸਟਰ ਇਸ ਹੱਦ ਤੱਕ ਜਿਹੜਾ ਹੈ, ਔਰ ਹੁਣ ਫਿਰ ਸਮਝ ਵੀ ਆਈ ਕਿ ਵੀ ਇਹ ਜਿਹੜੀ ਇਹਨਾਂ ਦੀ ਸਾਂਝ ਹੈ RSS ਦੇ ਸੰਗੀਆਂ ਦੀ ਔਰ ਇਜ਼ਰਾਈਲੀਆਂ ਦੀ ਔਰ ਨੇਤਨਯਾਹੂ ਦੀ ਖਾਸ ਕਰ, ਇਹ ਸਿਰਫ ਕੱਲੀ ਪੈਸੇ ਦੇ ਲੈਣ ਦੇਣ ਨਾਲ ਨਹੀਂ ਹੈ। ਉਹ ਆਪਣਾ ਕਰੋਨਾ ਅਵਤਾਰ ਵਿਸ਼ਨੂੰ ਦਾ ਬਣਾ ਕੇ ਲੱਗੇ ਹੋਏ ਨੇ ਤੇ ਇਹ ਵੀ ਢੀਕ ਰਹੇ ਨੇ ਕਿ ਭਾਈ ਹੁਣ ਇਹਨਾਂ ਦਾ ਜਿਹੜਾ ਨਤਾਰਾ ਕਿਵੇਂ ਹੋਣਾ। ਉਹਦੀ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਰਫਲੀ ਇਜ਼ਰਾਈਲ ਬਾਰੇ ਜਿਹੜੀਆਂ ਇਸ ਵੇਲੇ ਅਪਡੇਟਸ ਨੇ ਉਹਦੇ 'ਚ ਉਹ ਵੀ ਸਟਰਗਲ ਕਿਵੇਂ ਕਰ ਰਹੇ ਨੇ, ਉਹਨਾਂ 'ਚ ਕੀ ਹੈ ਇਸ ਵਾਰ। 1930 Israelis have so far tested positive for the coronavirus, with the vast majority of cases mild and 53 recoveries. ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹ ਲਗਭਗ 2000 ਕੇਸਾਂ ਦੀ ਗੱਲ ਹੋ ਰਹੀ ਹੈ, ਇਜ਼ਰਾਈਲ ਛੋਟਾ ਜਿਹਾ ਮੁਲਕ ਹੈ, 9000 ਸਕੁਅਰ ਮਾਈਲ ਟੈਰੀਟਰੀ ਦਾ, ਔਰ ਆਬਾਦੀ ਉਹਦੀ 7 ਮਿਲੀਅਨ ਹੈ, 70 ਲੱਖ ਹੈ। ਸੋ ਉਹਦੇ ਚੋਂ ਵੀ ਇਹ ਜਿਹੜੇ ਨੇ ਜਿਹੜੇ ਜ਼ਾਹਰ ਹੋਏ, ਕਿਉਂਕਿ ਜਿਵੇਂ ਇੱਕ ਹੋਰ ਜਿਹੜਾ ਖਤਰਨਾਕ ਪਹਿਲੂ ਇਸ ਕਰੋਨਾ ਦਾ ਅੱਜ ਸਾਹਮਣੇ ਆਇਆ ਹੈ ਕਿ ਅੱਗੇ ਇਹ ਸੀ ਕਿ 2 ਹਫ਼ਤੇ ਇਸ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਕਿ 2 ਹਫ਼ਤੇ ਪਤਾ ਨਹੀਂ ਲੱਗਦਾ ਕਿਸੇ, ਹੁਣ ਇਹ ਆਇਆ ਵੀ 4 ਹਫ਼ਤੇ ਹੈ ਕਿ ਕੋਈ ਬੰਦਾ 4 ਹਫ਼ਤੇ ਸਪਰੈਡ ਕਰ ਰਿਹਾ। ਸੋ ਇਹਦੇ ਨਾਲ ਜਿਸ ਤੇਜ਼ੀ ਨਾਲ ਇਹ ਸਪਰੈਡ ਹੋ ਰਿਹਾ, ਜਿਵੇਂ ਕੇਸਿਸ ਡਬਲ ਟ੍ਰਿਪਲ ਔਰ 6 ਸਟੇਜਸ 'ਚ ਅਜੇ ਤਾਂ
ਅਮਰੀਕਾ 3rd ਸਟੇਜ ਤੇ ਆਇਆ ਜੀ। ਜਦੋਂ ਇਹਦੀ 4th ਤੱਕ ਇਹਨੇ ਪਹੁੰਚਣਾ 3rd ਨੇ ਹੀ ਬਹੁਤ ਵੱਡੇ ਜਿਹੜਾ ਹੋਰ ਵੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲੈਣਾ। ਸੋ ਇਹ ਇਜ਼ਰਾਈਲ ਦੇ ਵਿੱਚ 3 ਪੇਸ਼ੈਂਟ ਮਰ ਚੁੱਕੇ ਨੇ, 34 ਜਿਹੜੇ ਨੇ ਸੀਰੀਅਸ ਕੰਡੀਸ਼ਨ 'ਚ ਨੇ। ਔਰ ਇਸੇ ਤਰ੍ਹਾਂ ਕਿਉਂਕਿ ਇਜ਼ਰਾਈਲ ਔਰ ਜਿਵੇਂ ਕੰਟਰੋਲ ਤਾਂ ਉਹਨਾਂ ਨੇ ਕੀਤਾ ਹੋਇਆ ਵੈਸਟ ਬੈਂਕ ਤੇ ਵੀ, in the West Bank 58 cases have been diagnosed so far and 17 have recovered ਔਰ ਬਹੁਤੇ ਉਹਨਾਂ 'ਚ ਬੈਥਲਹੈਮ 'ਚ ਨੇ। ਔਰ ਬੈਥਲਹੈਮ ਈਵਨ ਫਲਸਤੀਨੀਅਨ ਪ੍ਰਾਈਮ ਮਿਨਿਸਟਰ ਵੀ ਜਿਹੜਾ ਉਹ ਲੋਕਡਾਊਨ 'ਚ ਹੈ ਸੰਡੇ ਤੋਂ। ਔਰ ਇਸੇ ਤਰ੍ਹਾਂ ਇਜ਼ਰਾਈਲ's government approved emergency measures to limit movement of citizens and trade, shuttering cultural and recreational establishments as well as schools and universities and banning gatherings of over 10 people। ਇਹ ਜਿਹੜੇ ਨੇ ਉਹਨਾਂ ਨੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਾਈ ਹੈ। No foreigners are allowed to enter Israel unless they apply for special permits from the foreign ministry। ਔਰ ਇਹ ਜਿਹੜੀਆਂ ਅੱਗੋਂ ਉਹਨਾਂ ਦੀ ਹੋਰ ਡੀਟੇਲ ਹੈ ਕਿ ਵੀ ਡੇ ਵਾਈਜ਼ ਕੀ ਹੋ ਰਿਹਾ। ਹਾਲਾਂ ਇਹ ਨਹੀਂ ਹੈ ਵੀ ਸਾਰੇ ਇਸ ਪਾਸੇ ਨੇ। ਮੈਂ ਜਾਪਾਨ 'ਚ ਦੇਖ ਰਿਹਾ ਸੀ, ਉਹਨਾਂ ਦਾ ਇੱਕ ਖਾਸ ਫੈਸਟੀਵਲ ਹੁੰਦਾ ਹੈ ਚੈਰੀ ਬਲੌਸਮਸ। ਔਰ ਜਿਹੜੇ ਵਾਸ਼ਿੰਗਟਨ ਤੋਂ ਵਾਕਿਫ ਨੇ, ਮੈਂ ਆਲਮੋਸਟ 18 ਸਾਲ ਮੇਰਾ ਹੈੱਡਕੁਆਟਰ ਵਾਸ਼ਿੰਗਟਨ ਰਿਹਾ ਹੈ ਕਿਉਂਕਿ ਇਹ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਪਹੁੰਚਦੇ ਆ, 9-10 ਅਪ੍ਰੈਲ ਦੇ ਨੇੜੇ ਤੇੜੇ, ਕਈ ਵਾਰੀ 7-8 ਅਪ੍ਰੈਲ ਨੂੰ ਚੈਰੀ ਬਲੌਸਮ ਫੈਸਟੀਵਲ ਹੁੰਦਾ। ਔਰ ਚੈਰੀ ਬਲੌਸਮ ਦੇ ਉਹ ਦਰਖਤ ਨੇ ਜਦੋਂ ਕਿ ਉਹ ਪੂਰੀ ਬਲੂਮ ਕਰਦੇ ਨੇ ਚੈਰੀ ਫਲਾਵਰਸ। ਔਰ ਜਿਹੜਾ ਵਾਸ਼ਿੰਗਟਨ ਦਾ ਫੈਸਟੀਵਲ ਹੈ ਇਹਦਾ ਵੀ ਇਤਿਹਾਸ ਜਾਪਾਨ ਨਾਲ ਹੀ ਜੁੜਿਆ ਹੋਇਆ ਕਿ ਜਿਹੜੇ ਇੱਥੇ ਦਰਖਤ ਨੇ ਚੈਰੀ ਦੇ ਉਹ ਜਾਪਾਨ ਨੇ ਗਿਫਟ ਕੀਤੇ ਹੋਏ ਨੇ। ਸੋ ਜ਼ਾਹਰ ਹੈ ਵੀ ਅਮਰੀਕਾ 'ਚ ਤਾਂ ਸਭ ਕੁਝ ਹੀ ਬੰਦ ਹੋਣਾ ਹੈ, ਲੇਕਿਨ ਕਿਉਂਕਿ ਕੱਲ ਜਾਪਾਨ ਦੇ ਮੇਨ ਟੋਕੀਓ ਦੇ ਵਿੱਚ ਉਸੇ ਤਰ੍ਹਾਂ ਹੀ ਚੈਰੀ ਬਲੌਸਮ ਉਹਨਾਂ ਨੇ ਫੈਸਟੀਵਲ ਕੀਤਾ। ਇਹਦੇ ਬਾਵਜੂਦ ਕਿ ਪਾਬੰਦੀਆਂ ਲੱਗੀਆਂ ਹੋਈਆਂ ਨੇ ਪਰ ਉਹ ਪਾਰਟੀ ਵੀ ਚੱਲ ਰਹੀ ਹੈ, ਲੋਕ ਫੋਟੋਆਂ ਵੀ ਖਿਚਾ ਰਹੇ ਨੇ ਔਰ ਇਕੱਠੇ ਬੈਠੇ ਵੀ ਹੋਏ ਨੇ। ਹਾਲਾਂਕਿ ਕਰਾਊਡਸ ਥਿਨ ਸੀ। ਸੋ ਇੱਕ ਪਾਸੇ ਦੁਨੀਆ 'ਚ ਇਨਸੈਂਸਿਟਿਵਿਟੀ ਵੀ ਚੱਲ ਰਹੀ ਹੈ ਇਹਦੇ ਨਾਂ ਥੱਲੇ ਕਿ ਜੀ ਅਸੀਂ ਤਾਂ ਇਹਦੇ ਬਿਨਾ ਰਹਿ ਹੀ ਨਹੀਂ ਸਕਦੇ, ਜਿਵੇਂ ਫਲਾਣੇ ਸਾਡੀ ਜ਼ਿੰਦਗੀ ਦਾ ਇਹ ਜ਼ਰੂਰੀ ਹਿੱਸਾ ਹੈ। ਇਜ਼ਰਾਈਲ ਦੀ ਗੱਲ ਕਰਦੇ ਆ, ਜਿਹੜੀ ਗੱਲ ਹੁਣ ਮੈਂ ਕਹਿਣ ਲੱਗਾ ਔਰ ਮੈਂ ਮਾਫੀ ਚਾਹਾਂਗਾ ਉਹਨਾਂ ਈਮਾਨ ਵਾਲਿਆਂ ਤੋਂ ਜਿਨ੍ਹਾਂ ਨੂੰ ਇਹ ਲੱਗੇ ਕਿ ਕਿਉਂਕਿ ਜੇ ਮੈਂ ਇਸ ਵੇਰਵੇ 'ਚ ਗਿਆ ਕਿ ਕਿਵੇਂ ਬਾਕੀ ਧਰਮਾਂ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਕੁਛ ਤਾਂ ਉਹ ਨੇ ਜਿਨ੍ਹਾਂ ਨੇ ਡਾਕਟਰੀ ਐਡਵਾਈਸ ਦੇ ਨਾਲ ਆਪਣੇ ਆਪ ਨੂੰ ਇਮਰਸ ਕਰ ਲਿਆ ਤੇ ਬਹੁਤ ਧਾਰਮਿਕ ਆਗੂ ਤੇ ਲੋਕਾਂ ਨੂੰ ਸਮਝਾਉਣ ਤੇ ਲੱਗੇ ਹੋਏ ਨੇ ਕਿ ਜੀ ਹੱਥ ਕਿਵੇਂ ਧੋਣੇ ਨੇ, ਕਿੰਨੀ ਵਾਰੀ ਧੋਣੇ ਨੇ, 20 ਸੈਕਿੰਡ ਕੇ 30 ਸੈਕਿੰਡ ਅੰਗੂਠੇ ਦਾ ਥੱਲੇ ਵੀ ਦੋਨੋਂ ਪਾਸਿਓਂ ਸਾਫ਼ ਕਰਨਾ ਹੈ। ਨਾਲ ਦੀ ਨਾਲ ਉਹ ਲੋਕਾਂ ਨੂੰ ਇਹ ਸਮਝਾ ਰਹੇ ਨੇ ਵੀ ਘਰ 'ਚ ਜਿੱਥੇ ਤੁਸੀਂ ਰਹਿਣਾ ਉੱਥੇ ਇਬਾਦਤ ਵੀ ਕਰੋ, ਬੰਦਗੀ ਵੀ ਕਰੋ, ਪਰਿਵਾਰਾਂ 'ਚ ਵੀ ਜਿਹੜਾ ਉਹ ਆਪਸੀ ਸਾਂਝ ਔਰ ਰੱਬ ਅੱਗੇ ਦੁਆ ਕਰੋ, ਅਰਦਾਸ ਕਰੋ ਕਿ ਰੱਬ ਇਸ ਆਫਤ ਤੋਂ ਨਿਜਾਤ ਦਿਵਾਏ। ਇਹ ਅੰਡਰਸਟੈਂਡੇਬਲ ਹੈ ਕਿਉਂਕਿ ਇਹ ਫਰਜ਼ ਵੀ ਹੈ, ਕਿਉਂਕਿ ਅਸੀਂ ਬਹੁਤ ਵਾਰ ਰਿਅਲਾਈਜ਼ ਨਹੀਂ ਕਰਦੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਆਪਣੇ ਖਿੱਤੇ 'ਚ ਸਬ ਕੰਟੀਨੈਂਟ 'ਚ ਦੇਖੀਏ ਤੇ ਬਹੁਤ ਵੱਡਾ ਹਿੱਸਾ ਉਹ ਸਾਡੇ ਮਸੀਤਾਂ ਰਾਹੀਂ ਹੋਣ, ਗੁਰਦੁਆਰਿਆਂ ਰਾਹੀਂ ਹੋਏ, ਮੰਦਰਾਂ ਰਾਹੀਂ ਹੋਏ ਜਾਂ ਮਜ਼ਾਰਾਂ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਦੇ ਪ੍ਰਭਾਵ ਥੱਲੇ ਨੇ। ਤੇ ਉਹਨਾਂ ਨੇ ਸਰਕਾਰੀ ਐਲਾਨ ਜਾਂ ਗਵਰਨਮੈਂਟ ਜਾਂ ਟੀਵੀ ਤੇ ਕੀ ਕਿਹਾ ਜਾ ਰਿਹਾ ਉਹ ਦੇਖਣਾ ਜਾਂ ਮੰਨਣਾ ਨਹੀਂ ਹੈ। ਉਹਨਾਂ ਦੇ ਆਪਣੇ ਜਦੋਂ ਮੌਲਵੀ ਸਾਹਿਬ ਨੇ ਕੁਛ ਕਿਹਾ ਜਾਂ ਗ੍ਰੰਥੀ ਸਿੰਘ ਨੇ ਕਿਹਾ ਜਾਂ ਬਾਬੇ ਨੇ ਕਿਹਾ ਜਾਂ ਦੂਜਾ ਕਿਹਾ ਉਹਦਾ ਹੀ ਅਸਰ ਕਬੂਲਣਾ ਹੈ। ਸੋ ਇੱਕ ਚੰਗਾ ਤਬਕਾ ਜਿਹੜਾ ਹੈ ਬਹੁਤ ਪੋਜ਼ਿਟਿਵ ਢੰਗ ਦੇ ਨਾਲ ਕੰਮ ਕਰ ਰਿਹਾ, ਪਰ ਇੱਕ ਉਹ ਜਿਨ੍ਹਾਂ ਦੇ ਵਿੱਚ ਟੀਵੀ ਦੇ ਉੱਤੇ ਬੈਠੇ ਹੋਏ ਜਿਨ੍ਹਾਂ ਦੇ ਨਾਂ ਨਾਲ ਡਾਕਟਰ ਲੱਗਾ ਜਾਂ ਕੁਝ ਹੋਰ ਲੱਗਾ ਉਹ ਵੀ ਨੇ ਜਿਹੜੇ ਉਸ ਕਿਸਮ ਦੇ। ਦੇਖੋ ਹਰ ਮਜ਼ਹਬ ਦੇ ਇੱਕ ਤਾਂ ਜਿਵੇਂ ਰੱਬ ਦੇ ਹਵਾਲੇ ਨਾਲ ਮੈਂ ਕਿਹਾ ਵੀ ਉਹ ਤੁਹਾਡੀ ਅਲਟੀਮੇਟ ਟਰੂਥ ਹੈ। ਕੁਝ ਹਿੱਸੇ ਐਸੇ ਲੂਜ਼ ਐਂਡ ਨੇ ਜਿਨ੍ਹਾਂ ਨੂੰ ਪ੍ਰੋਫੈਸੀ ਜਾਂ ਮੁਸਤਕਬਲ ਦੇ ਨਾਲ ਜੋੜ ਕੇ ਇੰਟਰਪ੍ਰੀਟ ਕੀਤਾ ਜਾਂਦਾ ਹੈ। ਅਜੇ ਵੀ ਉਹਨੂੰ ਕੀ ਨੋਸਟਰਡਮ ਕੇ ਕੀ ਕਹਿੰਦੇ ਨੇ ਉਹਦੀਆਂ ਭਵਿੱਖਬਾਣੀਆਂ ਲੈ ਕੇ ਕਈ ਲੱਤ ਇੱਧਰੋਂ ਖਿੱਚਣਗੇ ਉਧਰੋਂ ਖਿੱਚਣਗੇ, ਦੁਨੀਆ 'ਚ ਕੁਝ ਹੋਣ ਲੱਗਦਾ ਕਹਿੰਦੇ ਵਾਹ ਆ ਗਿਆ ਉਹ ਵਕਤ ਆ ਗਿਆ, ਅਖੀਰਲਾ ਵਕਤ ਆ ਗਿਆ, ਜਿਹਨੂੰ ਹਿੰਦੂਆਂ ਦੇ ਵਿੱਚ ਪਰਲੈ ਕਿਹਾ ਜਾਂਦਾ ਹੈ, ਇੱਧਰ ਕਿਆਮਤ ਕਿਹਾ ਜਾਂਦਾ ਹੈ, ਇੱਧਰ ਡੂਮਸਡੇ ਕਿਹਾ ਜਾਂਦਾ ਹੈ। ਔਰ ਹਰ ਇੱਕ ਦੀ ਧਰਮ ਦੀ ਖਾਸ ਤੌਰ ਤੇ ਜਿਹੜੇ ਅਬਰਾਹਮੈਨਿਕ ਰਿਲੀਜਨਸ ਨੇ ਉਹਨਾਂ ਦੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ। ਫਿਰ ਸੰਸਾਰ ਦੇ ਐਂਡ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਭਾਈ ਕੌਣ ਆਏਗਾ ਔਰ ਉਹਦੇ 'ਚ ਜਿਹੜਾ ਯਹੂਦੀਆਂ ਦਾ ਜਿਹੜਾ ਮਸਾਇਆ ਦਾ ਕਨਸੈਪਟ ਹੈ ਜਿਹਨੂੰ ਇਸਲਾਮ ਦੇ ਵੀ ਕੁਝ ਹਲਕਿਆਂ 'ਚ ਹਜ਼ਰਤ
ਮੇਦੀ ਦੇ ਨਾਂ ਥੱਲੇ ਜਾਣਿਆ ਜਾਂਦਾ ਹੈ। ਔਰ ਹਿੰਦੂ ਜਿਹੜੇ ਨੇ ਉਸ ਨੂੰ ਪਰਲੇ ਦੇ ਨਾਲ ਜੋੜਦੇ ਨੇ ਕਿ ਜੀ ਸ਼ਿਵ ਜੀ ਉਹਨਾਂ ਦਾ ਤੀਸਰਾ ਨੇਤਰ ਖੁੱਲੇਗਾ। ਔਰ ਜਿਹੜਾ ਇੱਕ ਲਫ਼ਜ਼ ਇਸਤੇਮਾਲ ਹੁੰਦਾ ਹੈ ਕਿ ਜਿਹੜਾ ਸ਼ਿਵ ਜੀ ਦਾ ਇੱਕ ਡਾਂਸ ਹੈ ਜਿਹਨੂੰ ਤਾਂਡਵ ਨ੍ਰਿਤਯ ਕਹਿੰਦੇ ਨੇ। ਜੀ। ਔਰ ਤਾਂਡਵ ਨ੍ਰਿਤਯ ਜਿਹੜਾ ਉਹ ਪਰਲੇ ਦਾ ਕਿ ਜਦੋਂ ਉਹ ਡਮਰੂ ਵਜਾਉਂਦਾ ਹੈ। ਔਰ ਬਹੁਤ ਵਾਰੀ ਕੁਝ ਜਿਹੜੀਆਂ ਸ਼ਿਵ ਜੀ ਦੀਆਂ ਉਹਨਾਂ ਦੇ ਉਹ ਬੁੱਤ ਬਣੇ ਹੁੰਦੇ ਨੇ, ਉਹ ਸ਼ਿਵ ਜੀ ਜਿਹੜਾ ਹੈ ਉਹਦਾ ਤੀਸਰਾ ਨੇਤਰ ਖੁੱਲਿਆ ਹੋਇਆ ਹੈ, ਸੰਸਾਰ ਸਾਰਾ ਪਾਣੀ ਦੇ ਨਾਲ ਭਰਿਆ ਹੋਇਆ, ਸਭ ਮੁਕੰਮਲ ਤਬਾਹੀ ਹੈ, ਤੇ ਸ਼ਿਵ ਜੀ ਜਿਹੜਾ ਹੈ ਉਹ ਤਾਂਡਵ ਨ੍ਰਿਤਯ ਕਰ ਰਿਹਾ। ਔਰ ਤਾਂਡਵ ਨ੍ਰਿਤਯ ਨੂੰ ਮੌਤ ਦਾ ਡਾਂਸ ਕਹਿੰਦੇ ਨੇ ਕਿ ਵੀ ਡੈਥ ਚਾਰਜ ਫੇਰੇ ਹੋਏਗੀ। ਸੋ ਮੈਂ ਉਹਨਾਂ ਚੋਂ ਕਿਸੇ ਨੂੰ ਤੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਹਰ ਇੱਕ ਨੂੰ ਹੱਕ ਹੈ ਅਕਾਊਂਟੇਬਿਲਟੀ ਦੀ ਗੱਲ ਜਿਹੜੀ ਹੈ ਉਹ ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ ਉਹਨਾਂ ਦੀ ਜਿਹੜੀ ਹੈ ਉਹ ਕਿਆਮਤ ਦਾ ਦਿਨ ਜਾਂ ਹਜ਼ਰਤ ਮਹਿਦੀ ਜਾਂ ਇਹਨਾਂ ਦੇ ਜਿਹੜੇ ਨੇ ਉਹ ਯਹੂਦੀਆਂ ਦਾ ਆਪਣਾ ਕਨਸੈਪਟ। ਹੁਣ ਯਹੂਦੀਆਂ ਦਾ ਕਨਸੈਪਟ ਉਹਨਾਂ ਦੇ ਜਿਹੜਾ ਇਜ਼ਰਾਈਲ ਦਾ ਹੈਲਥ ਮਿਨਿਸਟਰ ਹੈ ਯਾਕੋਬ ਲਿਜ਼ਮੈਨ ਉਹਦਾ ਨਾਂ ਹੈ ਜੀ। ਔਰ ਇੱਕ ਗੱਲ ਦਾ ਧਿਆਨ ਰਹੇ, ਯਹੂਦੀਆਂ ਦਾ ਇੱਕ ਖਾਸ ਹਫਤਾ ਹੁੰਦਾ, ਅਸੀਂ ਅੱਗੇ ਵੀ ਉਸ ਦਿਨ ਬਾਰੇ, ਜਿਹਨੂੰ ਪਾਸਓਵਰ ਕਹਿੰਦੇ ਨੇ। ਪਾਸਓਵਰ ਉਹ ਹੈ ਜਦੋਂ ਕਿ ਉਸ ਮੁਸੀਬਤ ਦੇ ਵਿੱਚੋਂ, ਕਿਉਂਕਿ ਯਹੂਦੀਆਂ ਦਾ ਕਬੀਲਾ ਸਾਰੇ ਦਾ ਸਾਰਾ ਇਜਿਪਟ ਦੀ ਜਿਹੜਾ ਉਹ ਗੁਲਾਮੀ ਵਿੱਚ ਸੀ। ਔਰ ਕਿਵੇਂ ਫਿਰ ਹਜ਼ਰਤ ਮੂਸਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਮੌਜ਼ਿਸ ਕਹਿੰਦੇ ਨੇ, ਇਸਲਾਮ 'ਚ ਹਜ਼ਰਤ ਮੂਸਾ ਕਿਹਾ ਜਾਂਦਾ ਹੈ, ਉਹਨਾਂ ਨੇ ਕਿਵੇਂ ਫਿਰਾਉਨ ਜਿਹਨੂੰ ਫੈਰੋਹਾ ਵੀ ਕਹਿੰਦੇ ਨੇ, ਫਿਰਾਉਨ ਦੀ ਕੈਦ ਚੋਂ ਕਿਵੇਂ ਹਜ਼ਰਤ ਮੂਸਾ ਨੇ ਯਹੂਦੀਆਂ ਨੂੰ ਜਿਹੜਾ ਉਹ ਛਡਾਇਆ। ਔਰ ਕਿਵੇਂ ਜਿਹੜਾ ਉਹ ਜਦੋਂ ਜਾ ਰਹੇ ਸੀ ਔਰ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਵੇਂ ਉਹਨਾਂ ਦੀ ਤਬਾਹੀ ਨਜ਼ਰ ਆ ਰਹੀ ਸੀ। ਔਰ ਮੂਸਾ ਕਿਉਂਕਿ ਉਹ ਰੱਬ ਦਾ ਪ੍ਰੋਫਿਟ ਹੈ, ਉਹਨਾਂ ਦਾ ਜਿਹੜਾ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਬਈ ਰੱਬ ਦੇ ਨਾਲ ਉਹ ਇਕਮਿਕ ਸਨ, ਸੋ ਰੱਬ ਉਹਨਾਂ ਨੂੰ ਗਾਈਡ ਕਰ ਰਿਹਾ ਸੀ। ਸੋ ਉਹ ਮੁਸ਼ਕਲਾਂ ਚੋਂ ਲੰਘੇ, ਕਿਵੇਂ ਉਹਨਾਂ ਨੇ ਉਹ ਬਰਾਊਨ ਬ੍ਰੈਡ ਖਾਧੀ ਔਰ ਬੜੀ ਮੁਸ਼ਕਲ 'ਚ ਜ਼ਮੀਨ ਤੇ ਸੁੱਤੇ। ਸੋ ਇਹ ਕਹਾਣੀ ਜਿਹੜੀ ਹੈ 2,500-3,000 ਸਾਲ ਪੁਰਾਣੀ ਹੈ, ਜਿਹੜੀ ਉਸ ਇਜਿਪਟ ਦੇ ਉਸ ਕੈਦ ਨਾਲ ਜੁੜੀ ਹੋਈ ਹੈ। ਪਰ ਇਹ ਜਿਹੜਾ ਪੂਰਾ ਹਫਤਾ ਹੈ ਜਿਹਨੂੰ ਪਾਸਓਵਰ ਕਿਹਾ ਜਾਂਦਾ ਹੈ, ਬਿਲਕੁਲ ਇੱਥੇ ਵੀ ਵਾਲ ਸਟਰੀਟ ਦੇ ਵਿੱਚ ਉਹਨਾਂ ਦਾ ਹੀ ਕੰਟਰੋਲ ਹੈ, ਸਾਰੀ ਇਕਨੋਮੀ ਨੂੰ ਯਹੂਦੀ ਕੰਟਰੋਲ ਕਰਦੇ ਨੇ। ਸੋ ਇਹ ਸਾਰੇ ਹਫਤੇ 'ਚ ਉਹ ਜ਼ਮੀਨ ਤੇ ਸੌਂਦੇ ਨੇ ਔਰ ਉਸ ਅੰਦਾਜ਼ ਦੇ ਵਿੱਚ ਹੀ ਉਹ ਆਪਣੇ ਬੱਚਿਆਂ ਨੂੰ ਵੀ ਉਹੀ ਦੱਸਦੇ ਨੇ ਕਿ ਭਾਈ ਅੱਜ ਅਸੀਂ ਇੰਨੇ ਖੁਸ਼ਹਾਲ ਹਾਂ, ਪਰ ਕਿਹਨਾਂ ਮੁਸੀਬਤਾਂ 'ਚੋਂ ਅਸੀਂ। ਇਹ ਠੀਕ ਹੈ, ਜੋ ਹਿਸਟਰੀ ਦਾ ਯਾਦ ਰੱਖਣਾ ਉਹ ਇੱਕ ਹਿਸਟਰੀ ਦਾ ਫੈਕਟ ਹੈ ਉਹਨਾਂ ਦੇ ਲਈ, ਉਹਨੂੰ ਉਹ ਬੱਚਿਆਂ ਤੱਕ ਪਹੁੰਚਾਉਂਦੇ ਨੇ, ਜਿਹੜਾ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਭਾਈ ਜਦੋਂ ਅਸੀਂ ਮੁਸੀਬਤ ਚੋਂ ਨਿਕਲ ਕੇ ਕੁਝ ਹਾਸਲ ਕਰਦੇ ਹਾਂ। ਔਰ ਸਾਡੇ ਜਿਹੜੇ ਇਸਲਾਮ ਦੇ ਵਿੱਚ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਖਾਸ ਤੌਰ ਤੇ ਜਿਹੜੀ ਕਰਬਲਾ ਦੀ ਜੰਗ ਹੈ ਉਸ ਦਾ ਸਿਨੈਰੀਓ ਹਰ ਸਾਲ ਉਸ ਅੰਦਾਜ਼ ਦੇ ਵਿੱਚ ਦੁਹਰਾਇਆ ਜਾਂਦਾ ਹੈ, ਤੇ ਫਿਰ ਇਹ ਯਾਦ ਦਹਾਨੀ ਵੀ ਹੁੰਦੀ ਹੈ ਕਿ ਭਾਈ ਜੋ ਕੁਝ ਅਸੀਂ ਅੱਜ ਆਏ ਉਹਦੇ ਲਈ ਕਿੰਨੀ ਪ੍ਰਾਈਸ ਅਸੀਂ ਪੇ ਕੀਤੀ ਹੋਈ ਹੈ। ਹੁਣ ਇਸ ਸਾਲ ਜਿਹੜਾ ਇਹ ਪਾਸਓਵਰ ਆ ਰਿਹਾ 8 ਅਪ੍ਰੈਲ ਤੋਂ 16 ਅਪ੍ਰੈਲ ਤੱਕ ਆ ਰਿਹਾ। ਔਰ ਇਸ ਦੇ ਉੱਤੇ ਜਿਹੜਾ ਹੁਣ ਜਿਹੜਾ ਯਹੂਦੀਆਂ ਦੇ ਵਿਸ਼ਵਾਸ ਦੀ ਮੈਂ ਗੱਲ ਕਰ ਰਿਹਾ, ਜਿਹੜਾ ਉਹਨਾਂ ਦੀਆਂ ਪ੍ਰੋਫੈਸੀਜ਼ ਜਾਂ ਉਹ ਸਾਈਡ ਜਿਹੜੀ ਆਪਣੇ ਢੰਗ ਨਾਲ ਇੰਟਰਪ੍ਰੀਟ ਕਰਦੀ ਹੈ, ਉਹਨਾਂ ਦਾ ਇਹ ਜਿਹੜਾ ਫੇਥ ਹੈ ਕਿ ਇਜ਼ਰਾਈਲ ਜਿਹੜਾ ਜਦੋਂ ਗ੍ਰੇਟਰ ਇਜ਼ਰਾਈਲ ਬਣੇਗਾ ਤੇ ਇਜ਼ਰਾਈਲ ਇੱਕ ਸੁਪਰ ਪਾਵਰ ਬਣੇਗਾ। ਔਰ ਉਸ ਸੁਪਰ ਪਾਵਰ ਉਹ ਇਹ ਸਮਝ ਰਹੇ ਨੇ, ਜਦੋਂ ਈਵਨ ਟਰੰਪ ਤੋਂ ਤੈਲ ਅਵੀਵ ਨੂੰ ਦੀ ਥਾਂ ਤੇ ਉਹਨਾਂ ਨੇ ਜੈਰੂਸ਼ਲਮ ਨੂੰ ਕੈਪੀਟਲ ਰੈਕਗਨਾਈਜ਼ ਕਰਵਾਇਆ ਔਰ ਅਮਰੀਕਾ ਨੇ ਵੀ ਕਿਹਾ ਜੇ ਅਸੀਂ ਆਪਣਾ ਸਟੱਫ ਮੂਵ ਕਰਾਂਗੇ। ਇਸ ਨੂੰ ਜਿਹੜੇ ਕੁਝ ਲੋਕ ਸੀ ਉਹ ਦੇਖ ਰਹੇ ਸੀ ਕਿ ਟਰੰਪ ਖਾਸ ਤੌਰ ਤੇ ਉਹਨਾਂ ਦੇ ਇਸ ਕਿਸਮ ਦੇ ਇੱਕ ਸੋ ਕਾਲਡ ਹੋਲੀ ਮੈਨ ਨੂੰ ਮਿਲਿਆ ਜਿਹੜਾ ਬਿਲੀਵ ਕਰਦਾ ਹੈ ਕਿ ਉਹ ਵਕਤ ਆ ਗਿਆ ਕਿ ਹੁਣ ਇਹ ਗ੍ਰੇਟਰ ਇਜ਼ਰਾਈਲ ਬਣਨਾ ਹੈ, ਜਿਹੜੀ ਮਸਜਿਦ ਅਲ ਅਕਸਾ ਹੈ ਇਸ ਨੂੰ ਵੀ ਇਹਨਾਂ ਨੇ ਡਿਸਟਰੋਏ ਕਰਨਾ ਹੈ ਔਰ ਇਹਨਾਂ ਦਾ ਅਪਰ ਹੈਂਡ ਹੋਣਾ ਹੈ ਦੁਨੀਆ ਦੇ ਵਿੱਚ, ਜਿਹੜਾ ਯਹੂਦੀ ਰਾਜ ਕਰਨਗੇ। ਇਹ ਉਹਨਾਂ ਦਾ ਜਿਹੜਾ ਇੱਕ ਆਪਣਾ ਕਨਸੈਪਟ ਹੈ। ਜਿਵੇਂ ਸਾਡੇ 'ਚ ਵੀ ਇੱਕ ਜਿਹੜਾ ਹੈ ਉਹ 96 ਕਰੋੜੀ ਖਾਲਸਾ, ਔਰ ਇੱਕ ਦੋ ਕਮੈਂਟ ਵੀ ਮੈਂ ਦੇਖ ਰਿਹਾ ਸੀ ਕਿ ਹੁਣ ਦੁਨੀਆ ਭਰ ਦੇ ਵਿੱਚ ਖਾਲਸੇ ਦਾ ਰਾਜ ਹੋਏਗਾ। ਇਹ ਸਭ ਜਾ ਰਿਹਾ, ਉਸ ਹਰ ਇੱਕ ਨੂੰ ਹੱਕ ਹੈ ਇਹ ਫੇਥ ਰੱਖਣ ਦਾ। ਪਰ ਮੈਂ ਸਮਝਦਾ ਵੀ ਜਦੋਂ ਤੁਹਾਡੀ ਜਿਹੜੀ
ਕਾਰਗੁਜ਼ਾਰੀ ਹੈ ਔਰ ਜਦੋਂ ਕਿ ਸਫਰਿੰਗ ਹੈ ਇਨਸਾਨੀਅਤ ਦੀ, ਉਹਦੇ ਰਸਤੇ 'ਚ ਕੋਈ ਚੀਜ਼ ਇਸ ਕਿਸਮ ਦੀ ਗੱਲ ਆ ਕੇ ਰੁਕਾਵਟ ਬਣ ਰਹੀ ਹੋਏ, ਜਿਹੜਾ ਐਕਟਿਵਿਜ਼ਮ ਨੂੰ ਰੋਕ ਰਹੀ ਹੋਏ, ਜਿੱਥੇ ਕਿ ਇੱਕ ਪਾਸੇ ਲੋਕ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਦਾਅ ਦੇ ਉੱਤੇ ਲਾ ਕੇ, ਖਾਸ ਤੌਰ ਤੇ ਮੈਡੀਕਲ ਕਮਿਊਨਿਟੀ ਹੈ, ਵੋਲੰਟੀਅਰਸ ਨੇ, ਐਸੈਂਸ਼ੀਅਲ ਸਰਵਿਸਿਜ਼ ਵਾਲੇ ਨੇ, ਹੁਣ ਇਸ ਸਾਰੇ 'ਚ ਇਹ ਜਿਹੜੇ ਨੇ ਜਨਾਬ ਯਾਕੋਬ ਲਿਜ਼ਮੈਨ ਹੈਲਥ ਮਿਨਿਸਟਰ, ਉਹਨਾਂ ਦਾ ਮੈਂ ਹੁਣ ਟਵੀਟ ਪੜ੍ਹਨ ਲੱਗਾ ਕਿ ਵੀ ਉਹਨਾਂ ਨੇ ਕੀ ਕਿਹਾ। ਉਹਨਾਂ ਨੇ ਇਹ ਕਿਹਾ ਕਿ ਵੀ ਆਰ ਪ੍ਰੇਇੰਗ ਐਂਡ ਹੋਪਿੰਗ that Messiah will arrive before Passover, ਕਿ ਅਸੀਂ ਦੁਆ ਕਰ ਰਹੇ ਹਾਂ ਔਰ ਆਸ ਕਰ ਰਹੇ ਹਾਂ ਕਿ ਪਾਸਓਵਰ ਤੋਂ ਪਹਿਲਾਂ, ਯਾਨੀ ਕਿ 8 ਅਪ੍ਰੈਲ ਤੋਂ 16 ਅਪ੍ਰੈਲ ਤੋਂ ਪਹਿਲਾਂ, 8 ਅਪ੍ਰੈਲ ਤਾਂ ਆਉਣ ਲੱਗਾ, 2 ਹਫ਼ਤੇ ਦੇ ਵਿੱਚ ਆ ਜਾਣਾ ਮਸਾਇਆ ਨੇ। ਉਹ ਕਹਿੰਦਾ ਵੀ ਵੀ ਆਰ ਪ੍ਰੇਇੰਗ ਐਂਡ ਹੋਪਿੰਗ that Messiah will arrive before Passover, the time of our redemption। ਇਹ ਰਿਡੈਂਪਸ਼ਨ ਦੀ ਥਿਊਰੀ ਉਹੀ ਹੈ ਕਿ ਬਈ ਜਿਹੜਾ ਉਹਨਾਂ ਦਾ ਆਉਣਾ, ਮੁਰਦਿਆਂ ਦਾ ਕਬਰਾਂ 'ਚੋਂ ਉੱਠ ਪੈਣਾ, ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਪਰ ਇਹ ਜਿਹੜੇ ਜਨਾਬ ਨੇ ਹੈਲਥ ਮਿਨਿਸਟਰ ਇਜ਼ਰਾਈਲ ਦੇ ਕਹਿ ਰਹੇ ਨੇ ਕਿ ਵੀ ਹੁਣ ਇਹ 8 ਅਪ੍ਰੈਲ ਤੋਂ ਪਹਿਲਾਂ ਮਸਾਇਆ ਨੇ ਆਉਣਾ ਹੈ, ਰਿਡੈਂਪਸ਼ਨ ਦਾ ਟਾਈਮ ਹੈ। ਆਈ ਐਮ ਸ਼ੋਰ that Messiah will come and bring us out as God brought us out of Egypt। ਉਹੀ ਮੂਸਾ ਦੀ ਗੱਲ, ਜਿਵੇਂ ਹਜ਼ਰਤ ਮੂਸਾ ਕੱਢ ਕੇ ਲਿਆਇਆ, ਉਹਨਾਂ ਨੇ ਕਿਹਾ ਵੀ ਜਿਵੇਂ ਰੱਬ ਨੇ ਮੂਸਾ ਦਾ ਨਾਂ ਨਹੀਂ ਲਿਆ, ਗੋਡ ਦਾ ਹੀ ਕਿਹਾ, ਬਟ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਉਹ ਸਾਨੂੰ ਇਜਿਪਟ ਤੋਂ ਕੱਢ ਕੇ ਲਿਆਇਆ, ਇਸੇ ਤਰ੍ਹਾਂ ਜਿਹੜਾ ਮਸਾਇਆ ਪਾਸਓਵਰ ਤੋਂ ਪਹਿਲਾਂ ਆਣਾ, ਉਹਨੇ ਸਾਨੂੰ ਇਹ ਸਾਰੇ ਚੋਂ ਕੱਢ ਦੇਣਾ। Soon we will go out in freedom and the Messiah will come and redeem us from all the troubles of the world। ਹੁਣ ਇਹ ਅਸ ਜਦੋਂ ਕਹਿ ਰਹੇ ਹੋ ਯਹੂਦੀਆਂ ਦੇ ਜਿਹੜਾ ਕੰਟੈਕਸਟ ਦੇ ਵਿੱਚ ਕਹਿ ਰਹੇ, ਬਾਕੀ ਇਨਸਾਨੀਅਤ ਲਈ ਨਹੀਂ, ਕਿ ਵੀ ਇਹ ਜਿਹੜਾ ਸਾਨੂੰ ਇਹ ਸਾਰੇ ਚੋਂ ਉਹਨਾਂ ਨੇ ਲਿਬਰੇਟ ਕਰ ਦੇਣੇ ਔਰ ਅਸੀਂ ਮੁਕੰਮਲ ਆਜ਼ਾਦੀ 'ਚ ਜਾਵਾਂਗੇ। ਔਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਕਿ ਬੇਸ਼ੱਕ ਇਹ ਨੇਸ਼ਨ ਇਜ਼ਰਾਈਲ ਜਿਹੜਾ ਉਹ ਕ੍ਰੀਏਟ ਹੋ ਗਿਆ ਪੋਲੀਟੀਕਲ ਪ੍ਰੋਸੈਸ ਰਾਹੀਂ, ਪਰ ਅੱਜ ਵੀ ਇਜ਼ਰਾਈਲ ਦੇ ਵਿੱਚ ਇੱਕ ਖਾਸਾ ਤਬਕਾ ਜਿਨ੍ਹਾਂ ਦੇ ਐਮਪੀ ਵੀ ਹੁੰਦੇ ਨੇ ਉਹਨਾਂ ਦੇ ਕਨੈਸਟ, ਉਹ ਇਹਦੇ ਤੇ ਬਿਲੀਵ ਨਹੀਂ ਕਰਦੇ। ਬਿਲਕੁਲ, ਉਹਨਾਂ ਦਾ ਇਹ ਕਹਿਣਾ ਹੈ ਕਿ ਓਲਡ ਟੈਸਟਾਮੈਂਟ ਦੇ ਵਿੱਚ ਇਹ ਪ੍ਰੋਫੈਸੀ ਹੈ ਕਿ ਜਿਹੜਾ ਨੇਸ਼ਨ ਆਫ ਇਜ਼ਰਾਈਲ ਹੈ ਉਹ ਜਿਹੜਾ ਉਹ ਮਸਾਇਆ ਕ੍ਰੀਏਟ ਕਰੇਗਾ। ਉਹ ਮਸਾਇਆ ਸਪਿਰਿਚੁਅਲ ਢੰਗ ਨਾਲ ਕ੍ਰੀਏਟ, ਕਿਉਂਕਿ ਪੋਲੀਟੀਕਲ ਪ੍ਰੋਸੈਸ ਚੋਂ ਕ੍ਰੀਏਟ ਹੋਇਆ, ਇਹਨੂੰ ਅਸੀਂ ਮੰਨਦੇ ਨਹੀਂ। ਔਰ ਇਨਫੈਕਟ ਬਹੁਤ ਘੱਟ ਸ਼ਾਇਦ, ਕਿਉਂਕਿ ਪੜ੍ਹਨ ਦਾ ਸਾਡੇ ਬਹੁਤਿਆਂ ਨੂੰ ਸ਼ੌਕ ਨਹੀਂ ਹੈ, ਕਿ ਜੀਸਸ ਕ੍ਰਾਈਸਟ ਨੂੰ ਕੋਈ ਰੋਮਨ ਐਮਪਾਇਰ ਨੇ ਤਾਂ ਇੱਕ ਸਮਾਰਟ ਮੂਵ ਕੀਤਾ ਸੀ, ਜਿਹੜਾ ਉਸ ਦੇ ਉੱਤੇ ਇਲਜ਼ਾਮ ਲਾਇਆ ਜੀਸਸ ਤੇ ਜਾਂ ਹਜ਼ਰਤ ਈਸਾ ਤੇ, ਕਿ ਇਹ ਆਪਣੇ ਆਪ ਨੂੰ ਸਨ ਆਫ ਗॉड ਕਹਿੰਦਾ ਹੈ, ਮਸਾਇਆ ਕਹਿੰਦਾ ਹੈ। ਇਹ ਉਹੀ ਯਹੂਦੀਆਂ ਨੇ ਲਾਇਆ ਸੀ ਬਲੈਸਫੈਮੀ ਦਾ, ਜਿਹੜੀ ਉਹਨਾਂ ਦੀ ਰਿਲੀਜੀਅਸ ਕਲਰਜੀ ਸੀ, ਜਿਵੇਂ ਦਾ ਅਜੇ ਹੈਲਥ ਮਿਨਿਸਟਰ ਹੈ, ਕਿਉਂਕਿ ਜੀਸਸ ਨੇ ਕਲੇਮ ਕੀਤਾ ਵੀ ਮੈਂ ਸਨ ਆਫ ਗॉड ਹੈ। ਉਹਨਾਂ ਨੇ ਕਿਹਾ ਵੀ ਕਿਉਂਕਿ ਸਾਡੀ ਓਲਡ ਟੈਸਟਾਮੈਂਟ ਦੇ ਵਿੱਚ, ਸਾਡੀ ਬਾਈਬਲ ਦੇ ਵਿੱਚ ਇਹ ਕਿਹਾ ਹੋਇਆ ਹੈ ਕਿ ਜਿਹੜਾ ਮਸਾਇਆ ਹੈ ਉਹ ਆਏਗਾ, ਤੇ ਇਹ ਝੂਠ ਬੋਲਦਾ ਹੈ, ਇਹ ਸਨ ਆਫ ਗॉड, ਇਹ ਮਸਾਇਆ ਨਹੀਂ ਹੈ, ਔਰ ਇਹ ਬਲੈਸਫੈਮੀ ਕਰ ਰਿਹਾ ਹੈ, ਇਹ ਜਿਹੜਾ ਇਸ਼ ਨਿੰਦਾ ਕਰ ਰਿਹਾ, ਜਿਹੜਾ ਬਲੈਸਫੈਮੀ ਲਈ ਸ਼ਬਦ ਪੰਜਾਬੀ 'ਚ ਘੜਿਆ ਹੋਇਆ ਉਹਨਾਂ ਨੇ, ਇਸ ਲਈ ਇਹਨੂੰ ਜਿਹੜਾ ਹੈ ਉਹ ਸਲੀਬ ਤੇ ਚੜਾਇਆ ਜਾਏ। ਔਰ ਜਿਵੇਂ ਕਹਾਣੀ ਹੈ ਕਿ ਵੀ ਹਿਸਟੋਰੀਕਲ, ਕਿ ਜਿਹੜਾ ਰੋਮਨ ਬਾਦਸ਼ਾਹ ਸੀ ਉਸ ਵੇਲੇ ਦਾ, ਉਹਨੇ ਚਰਮਚੀ ਦੇ ਵਿੱਚ ਆਪਣੇ ਹੱਥ ਧੋ ਲਏ ਕਿ ਵੀ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਊਟ ਆਫ ਦਿਸ ਸਿਨ, ਤੇ ਇਹੀ ਜ਼ਿੰਮੇਵਾਰ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਉਦੋਂ ਸੀ, ਅੱਜ ਹੁਣੇ ਕੋਈ ਜੇ ਤਾਂ ਕੋਈ ਕਿਸੇ ਸਿਨਾਗੋਗ ਦਾ ਰਬਾਈ ਕਹੇ ਤੇ ਉਹ ਸਮਝ ਆ ਸਕਦੀ ਹੈ ਕਿ ਭਾਈ ਉਹਨਾਂ ਦੀ ਟ੍ਰੇਨਿੰਗ ਹੀ ਇਸ ਕਿਸਮ ਦੀ ਹੈ, ਉਹਨਾਂ ਨੂੰ ਪੜਾਇਆ ਹੋਇਆ ਹੈ। ਜਿਵੇਂ ਸਾਡੇ ਕੁਝ ਬਾਬੇ ਪ੍ਰੋਫੈਸਿਸ ਕਰਦੇ ਨੇ, ਜਾਂ ਕੁਝ ਪੀਰ ਜਿਹੜੇ ਬੈਠੇ ਨੇ, ਜਾਂ ਕੁਝ ਹੋਰ ਨਜ਼ੂਮੀ, ਜਾਂ ਕੋਈ ਹੋਰ ਜਿਹੜੇ ਮਜ਼ਹਬਾਂ ਦੇ ਨੇ ਪੰਡਤ ਬੈਠੇ ਭਵਿਸ਼ਬਾਣੀਆਂ ਕਰ ਰਹੇ ਨੇ ਕਿ ਜੀ ਇਹ ਆਏਗਾ ਤੇ ਉਹ ਆਏਗਾ, ਵਿਸ਼ਨੂੰ ਦਾ ਅਵਤਾਰ ਕਰੋਨਾ ਨੂੰ ਬਣਾ ਦਿੱਤਾ ਹੈ, ਉਹ ਸਮਝ ਆ ਸਕਦਾ ਕਿਉਂਕਿ ਉਹਨਾਂ ਦਾ ਜਿਹੜਾ ਉਹ ਸੌਦਾ ਹੀ ਇਸ ਲਈ ਵਿਕਦਾ ਹੈ। ਪਰ ਜਦੋਂ ਇਸ ਲੈਵਲ ਤੱਕ ਗੱਲ ਚਲੀ ਜਾਂਦੀ ਹੈ ਕਿ ਜਿਹਦੇ ਜ਼ਿੰਮੇ ਹੁਣ ਹੈਲਥ ਮਿਨਿਸਟਰ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ, ਉਹਨੇ ਆਪਣੇ ਲੋਕਾਂ ਨੂੰ ਨਿਜਾਤ ਦਿਵਾਣੀ ਹੈ
ਤੇ ਉਹ ਇਹ ਕਹਿ ਰਿਹਾ ਹੈ ਕਿ ਵੀ ਇਹ ਤਾਂ ਹੁਣ ਮਸਾਇਆ ਆਉਣ ਵਾਲਾ ਹੈ, 8 ਅਪ੍ਰੈਲ ਤੋਂ ਪਹਿਲੇ ਪਹਿਲੇ ਉਹਨੇ ਆ ਜਾਣਾ ਹੈ ਔਰ ਅਸੀਂ ਗ੍ਰੇਟਰ ਇਜ਼ਰਾਈਲ ਵੀ ਬਣਾ ਦੇਣਾ ਹੈ ਔਰ ਇਹ ਸਾਰੀਆਂ ਮੁਸੀਬਤ ਚੋਂ ਅਸੀਂ ਨਿਕਲ ਜਾਵਾਂਗੇ। ਮੈਂ ਘੜੀ ਵੱਲ ਦੇਖਿਆ ਨਹੀਂ ਹੈ, ਇਹ ਛੱਡੀ ਹੋ ਜਾਣ ਤੇ ਕਰ ਲਓ, ਕੋਈ ਗੱਲ ਨਹੀਂ। ਸੋ ਕੋਈ ਨਹੀਂ, ਮੈਂ ਸਮਝਦਾ ਹਾਂ ਕਿ ਵੀ ਇਹ ਇੱਕ ਜ਼ਰੂਰੀ ਹੈ ਕਿ ਅਸੀਂ ਜਿੱਥੇ ਰੱਬ ਦੇ ਵਿੱਚ ਸਾਡਾ ਈਮਾਨ ਫੇਥ ਹੋਣਾ ਚਾਹੀਦਾ ਹੈ ਜੀ ਉੱਥੇ ਇਸ ਕਿਸਮ ਦੇ, ਔਰ ਮੈਂ ਹੁਣ ਵੇਰਵੇ ਚ ਅੱਗੋਂ ਨਹੀਂ ਜਾਵਾਂਗਾ ਕਿਉਂਕਿ ਫਿਰ ਮੈਨੂੰ ਇਹ ਵੀ ਫਿਕਰ ਹੁੰਦਾ ਹੈ ਕਿ ਕਿਸੇ ਦੇ ਧਾਰਮਿਕ ਮਜ਼ਹਬੀ ਜਜ਼ਬਾਤ ਜਾਂ ਕਿਸੇ ਦੀ ਸ਼ਰਧਾ ਨੂੰ ਠੇਸ ਨਾ ਲੱਗੇ, ਜੀ ਪਰ ਕਿਤੇ ਨਾ ਕਿਤੇ ਤਾਂ ਤੁਹਾਨੂੰ ਜਿਹੜਾ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਕਹਿਣਾ ਪੈਂਦਾ। ਸੋ ਮੈਨੂੰ ਇਹ ਲੱਗਦਾ ਵੀ ਇਹ ਬੜਾ ਖਤਰਨਾਕ ਸੰਸਾਰ ਬਣਦਾ ਜਾਂਦਾ ਹੈ ਕਿ ਜਿਹੜੇ ਇਸ ਕਿਸਮ ਦੇ ਲੋਕ ਇੱਕ ਗਊ ਮੂਤਰ ਦੇ ਨਾਲ ਸਭ ਬਿਮਾਰੀਆਂ ਦਾ ਇਲਾਜ ਦੇਖਦੇ ਨੇ, ਵਿਸ਼ਨੂੰ ਦਾ ਅਵਤਾਰ ਮੰਨਦੇ ਨੇ, ਇਹ ਮਸਾਇਆ ਦੀ ਆਮਦ ਮੰਨਦੇ ਨੇ, ਇਹ ਦੋਨੋਂ ਇੱਕ ਦੂਜੇ ਦੇ ਨਾਲ ਇਕਜੁੱਟ ਵੀ ਨੇ, ਦੋਨਾਂ ਦੇ ਕੋਲ ਨਿਊਕਲੀਅਰ ਹਥਿਆਰ ਵੀ ਨੇ, ਤੇ ਇਹ ਜਿਹੜਾ ਇਸ ਕਿਸਮ ਦੇ ਲੋਕ ਨੇ ਇਹੀ ਅਲਟੀਮੇਟਲੀ ਤਬਾਹੀ ਵੱਲ ਜਾ ਰਹੇ ਨੇ। ਹੋਰ ਤਾਂ ਜੋ ਵਾਪਰਨਾ ਹੈ ਉਹ ਰੱਬ ਦੇ ਹੁਕਮ 'ਚ ਹੈ, ਜਿਵੇਂ ਰੱਬ ਨੂੰ ਚੰਗਾ ਲੱਗਦਾ ਹੈ। ਇਹ ਸਾਰੀ ਜਿਹੜੀ ਮਖਲੂਕ ਹੈ ਰੱਬ ਦੀ ਬਣਾਈ ਹੋਈ ਹੈ, ਉਹ ਮਾਲਕ ਹੈ, ਜਦੋਂ ਚਾਹੇ ਇਹਨੂੰ ਉਹਨੇ ਬਣਾਇਆ, ਜਦੋਂ ਚਾਹੇ ਜੇ ਉਹ ਨਾਸ ਹੀ ਕਰਨਾ ਚਾਹੇ, ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਂ ਰਾਖੇ ਕਵਨਾ, ਕਿ ਉਹ ਆਪ ਹੀ ਅੱਗ ਹੈ, ਆਪ ਹੀ ਹਵਾ ਹੈ, ਜੇ ਉਹੀ ਤਬਾਹ ਕਰਨ ਤੇ ਆ ਜਾਏ ਫਿਰ ਤਾਂ ਕੋਈ ਵੀ ਨਹੀਂ ਬਚਾ ਸਕਦਾ। ਪਰ ਮੈਂ ਸਮਝਦਾ ਵੀ ਇਸ ਕਿਸਮ ਦੇ ਜਿਹੜੇ ਲੋਕ ਨੇ ਇਹ ਜ਼ਿਆਦਾ ਖਤਰਨਾਕ ਅਲਾਮਤਾਂ ਨੇ, ਇਹ ਕਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ, ਕਿਉਂਕਿ ਅਲਟੀਮੇਟਲੀ ਕਰੋਨਾ ਦੇ ਤਾਂ ਕੋਈ ਵੈਕਸੀਨੇਸ਼ਨ ਨਿਕਲ ਆਏਗੀ, ਕੋਈ ਹੋਰ ਇਲਾਜ ਹੋ ਜਾਏਗਾ, ਪਰ ਇਹ ਜਿਹੜਾ ਇਸ ਕਿਸਮ ਦੇ ਲੋਕ ਨੇ ਉਹਨਾਂ ਦਾ ਕੀ ਇਲਾਜ ਹੈ। ਬਿਲਕੁਲ ਡਾਕਟਰ ਸਾਹਿਬ, ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਜ਼ਿਆਦਾ ਟਾਈਮ ਲੈ ਲਿਆ, ਸੋ ਅਸੀਂ ਮੈਂ ਮਾਫੀ ਮੰਗਦੀ। ਤੁਸੀਂ ਕਿਉਂ ਮਾਫੀ ਮੰਗਣੀ ਸੀ? ਇੱਕ ਸੈਗਮੈਂਟ ਕੱਟ ਕਰ ਦੇਣਾ। ਵਿਊਅਰਸ, ਮੈਂ ਤੁਹਾਨੂੰ ਅਪੀਲ ਤੇ ਬੇਨਤੀ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।